ਜਿਸ ਬੰਦੇ ਨੇ ਸੁਬਾਹ ਦੀ ਟ੍ਰੇਨਿੰਗ ਨਹੀਂ ਕਰਨੀ ਉਹ ਕਦੀ ਪਲੇਅਰ ਨਹੀਂ ਬਣ ਸਕਦਾ। ਮਿਹਨਤ ਜਿਮਨਾਸਟਿਕ ਦੀ ਕਰਦਾ ਸਾਂ ਤੇ ਪਲੇਅਰ ਮੈਂ ਕਬੱਡੀ ਦਾ ਬਣ ਗਿਆ। ਮੈਂ ਕਿਸੇ ਨੂੰ ਟਾਈਮ ਦੇ ਦੇਵਾਂ ਤੇ ਫਿਰ ਮੈਂ ਪੈਸਿਆਂ ਦੀ ਡਿਮਾਂਡ ਨਹੀਂ ਕੀਤੀ। ਮੈਂ ਪਲੇਅਰ ਉਹਨੂੰ ਹੀ ਮੰਨਣਾ ਵਾ ਜਿਹੜਾ ਕੋਈ ਘੱਟੋ ਘੱਟ 15 ਸਾਲ ਤੋਂ ਜ਼ਿਆਦਾ ਅਬਵ ਖੇਲੇ। ਮੇਰੀ ਫੈਮਿਲੀ ਨੇ ਮੈਨੂੰ ਕੋਈ ਸਪੋਰਟ ਨਹੀਂ ਕੀਤਾ। ਮੈਨੂੰ ਤਾਂ ਉਹਨਾਂ ਦਾ ਪਤਾ ਵੀ ਨਹੀਂ ਕਿ ਕਿਹੜੇ ਬੰਦੇ ਮੁਖਾਲਫਤ ਰੱਖਦੇ ਹੈ ਨੇ। ਚੰਡਾ ਮੁੱਕੇ ਕਸੁੰਨੇ ਇਹਨਾਂ ਚੀਜ਼ਾਂ ਤੋਂ ਡਰਨ ਵਾਲੇ ਬੰਦੇ ਨਹੀਂ ਕਬੱਡੀ ਖੇਡ ਸਕਦੇ। ਡਿਪਾਰਟਮੈਂਟ ਸਾਡੀ ਵਜ੍ਹਾ ਤੋਂ ਨਹੀਂ ਹੈ, ਅਸੀਂ ਡਿਪਾਰਟਮੈਂਟ ਦੇ ਵਜ੍ਹਾ ਤੋਂ। ਸ਼ੋਅ 'ਚ ਜਾਣ ਦਾ, ਇੰਟਰਵਿਊ ਦਾ ਕੋਈ ਚਾਰਜ ਵੀ ਕਰਦੇ ਹੋ ਜਾਂ? ਹਾਂਜੀ, ਚਾਰਜ ਮੈਂ ਬਿਲਕੁਲ ਚਾਰਜ ਕਰਨਾ ਵਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਜੀ ਕੀ ਹਾਲ ਚਾਲ ਹੈ? ਵਧੀਆ ਭਾਜੀ, ਆਪਣਾ ਕਬੱਡੀ ਦਾ ਸਫ਼ਰ ਕਿੱਦਾਂ ਸਟਾਰਟ ਹੋਇਆ? ਸਟਾਰਟ ਮੇਰਾ ਪ੍ਰਾਇਮਰੀ ਤੋਂ ਹੋਇਆ। ਟੀਚਰ ਸਨ, ਉਹਨਾਂ ਦੇ ਵਿੱਚ ਹਾਦਸਾਤੀ ਤੌਰ ਤੇ ਉਹਨਾਂ ਦੀ ਪਲੇਅਰ ਘੱਟ ਹੋ ਗਏ ਤਾਂ ਉਹਨਾਂ ਨੇ ਮੈਨੂੰ ਵਿੱਚ ਪਾ ਲਿਆ। ਬਸ ਉਹ ਤੋਂ ਸਟਾਰਟ ਹੋਇਆ। ਤੇ ਭਾਜੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ? ਮੈਂ ਕਬੱਡੀ 2010 'ਚ ਮੈਟ੍ਰਿਕ ਕੀਤੀ ਸੀ। 2008 'ਚ ਮੈਟ੍ਰਿਕ ਕੀਤੀ ਸੀ ਤੇ ਉਦੋਂ ਤੋਂ ਲੈ ਕੇ ਆਲਮੋਸਟ ਹੁਣ ਤੱਕ ਲਾ ਲਓ ਸਾਹਿਬ ਕੁਝ 16-17 ਸਾਲ ਹੋ ਗਏ ਹੋਣੇ ਨੇ। ਲੇਕਿਨ ਇੰਟਰਨੈਸ਼ਨਲ ਮੈਂ 2010 'ਚ ਪਹਿਲਾ ਵਰਲਡ ਕੱਪ ਖੇਲਿਆ ਤੇ 10 ਤੋਂ ਲੈ ਕੇ ਹੁਣ ਤੱਕ 15 ਸਾਲ ਹੋ ਗਏ ਨੇ ਇੰਟਰਨੈਸ਼ਨਲ ਖੇਡਦੇ ਆ। ਭਾਜੀ, ਹੁਣ ਦੀ ਜ਼ਿੰਦਗੀ 'ਚ ਤੇ ਪਹਿਲੀ ਜ਼ਿੰਦਗੀ 'ਚ ਕੀ ਫਰਕ ਆ? ਹੁਣ ਮਾਸ਼ਾਅੱਲਾ ਤੁਹਾਨੂੰ ਲੋਕ ਕਹਿੰਦੇ ਨੇ ਟਾਈਗਰ ਆਫ ਪਾਕਿਸਤਾਨ। ਤੁਹਾਨੂੰ ਇੱਕ ਪਾਕਿਸਤਾਨ ਨੇ, ਇੱਕ ਪੰਜਾਬ ਨੇ ਇੱਕ ਲਕਬ ਦੇ ਦਿੱਤਾ ਹੋਇਆ। ਵੇਖੋ, ਪਹਿਲੇ ਦਾ ਤੇ ਹੁਣ ਦਾ ਫਰਕ ਤੇ ਹਰ ਤਾਂ ਬੰਦੇ ਨੂੰ ਹੀ ਪਤਾ ਕਿ ਪਹਿਲੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨਹੀਂ ਸਨ। ਮੈਂ ਇੱਕ ਅਲਹਮਦੁਲਿਲਾ ਸੈਯਦ ਫੈਮਿਲੀ ਔਰ ਪੀਰ ਘਰਾਣੇ ਨਾਲ ਮੇਰਾ ਤਾਲੁਕ ਹੈ। ਸ਼ਫੀਕ ਅਹਿਮਦ ਮੇਰਾ ਨਾਮ ਹੈ। ਚਿਸ਼ਤੀ ਮੇਰੀ ਕਾਸਟ ਹੈ। ਹਜ਼ਰਤ ਪਾਪਾ ਫੀ ਸ਼ੱਕਰ ਗਾਂ ਤੁਸੀਂ ਸੁਣਿਆ ਹੋਣਾ। ਔਲਾਦੇ ਕੰਨ ਸ਼ੱਕਰ ਅਲਹਮਦੁਲਿਲਾ ਸੀ। ਉਹ ਫਿਰ ਤੁਹਾਨੂੰ ਪਤਾ ਕਿ ਇੱਕ ਮਤਲਬ ਕਿ ਜਿਵੇਂ ਤੁਸੀਂ ਕਹਿ ਸਕਦੇ ਜੇ ਕਿ ਮਤਵਸਤਾ ਤਬਕਾ, ਉਸ ਫੈਮਿਲੀ ਨਾਲ ਮੇਰਾ ਬੈਕਗਰਾਊਂਡ ਮੇਰਾ ਉਹ ਸੀ, ਇੱਕ ਜ਼ਿਮੀਦਾਰ ਘਰਾਣੇ ਨਾਲ। ਤੇ ਉਹ ਬਸ ਉਦੋਂ ਦਾ ਲਾਈਫ ਦਾ ਐਡਾ ਪਤਾ ਨਹੀਂ ਸੀ, ਕਿਉਂਕਿ ਜਦੋਂ ਅੱਖ ਖੋਲੀ ਤੇ ਪਹਿਲੇ ਕ੍ਰਿਕਟ ਦਾ ਸ਼ੌਕ ਸੀ। ਕ੍ਰਿਕਟ ਤੋਂ ਹਟੇ ਤੇ ਫਿਰ ਜਿਮਨਾਸਟਿਕ ਦਾ ਸ਼ੌਕ ਪੈ ਗਿਆ। ਜਿਮਨਾਸਟਿਕ ਤੋਂ ਹਟੇ ਤੇ ਫਿਰ ਮੈਨੂੰ ਪੜ੍ਹਾਈ ਦਾ ਬੜਾ ਸ਼ੌਕ ਸੀ। ਪੜ੍ਹਾਈ ਕਰਦੇ ਕਰਦੇ ਹੀ ਕਬੱਡੀ ਦੇ ਵਿੱਚ ਪੈ ਗਏ ਤੇ ਫਿਰ ਕਬੱਡੀ ਦਾ ਸਫ਼ਰ ਸਟਾਰਟ ਕਰ ਦਿੱਤਾ। ਤੇ ਬਾਕੀ ਉਦੋਂ ਦਾ ਤੇ ਹੁਣ ਦੀ ਲਾਈਫ ਦੇ ਵਿੱਚ, ਉਦੋਂ ਇਹ ਸੀ ਕਿ ਉਦੋਂ ਮਨ ਮੌਜੀ ਸਾਂ। ਉਦੋਂ ਜੋ ਦਿਲ ਚਾਹੁੰਦਾ ਸੀ ਉਹ ਕਰਦੇ ਸੀ। ਹੁਣ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਵੇਖ ਸੋਚ ਕੇ ਕਰਨੀਆਂ ਪੈਂਦੀਆਂ ਨੇ। ਕੁਛ ਐਸੇ ਕੰਮ ਨੇ ਜਿਹੜੇ ਵੇਖ ਸੋਚ ਕੇ ਕਰਨੇ ਪੈਂਦੇ ਨੇ, ਕਿਉਂਕਿ ਜਦੋਂ ਤੁਸੀਂ ਮਤਲਬ ਜਦੋਂ ਕੋਈ ਪਬਲਿਕ ਫਿਗਰ ਬਣ ਜਾਂਦਾ ਨਾ ਇਨਸਾਨ, ਮੇਰੀ ਆਪਣੀ ਰਾਏ ਹੈ, ਮੈਂ ਕਿਸੇ ਤੇ ਇਲਜ਼ਾਮ ਜਾਂ ਕਿਸੇ ਨੂੰ ਨਹੀਂ ਕਹਿੰਦਾ ਕਿ ਹਰ ਬੰਦਾ ਹੀ ਇਸੇ ਤਰ੍ਹਾਂ ਦਾ। ਮੈਂ ਕਹਿੰਦਾ ਕਿ ਜਦੋਂ ਕੋਈ ਪਬਲਿਕ ਫਿਗਰ ਬਣ ਜਾਂਦਾ ਪਰਸਨ, ਤੇ ਉਹ ਫਿਰ ਉਹਦੀ ਜ਼ਿੰਦਗੀ ਜਿਹੜੀ ਹੁੰਦੀ ਹੈ, ਉਹਦੀ ਲਾਈਫ ਆਪਣੀ ਨਹੀਂ ਰਹਿੰਦੀ, ਉਹ ਪਬਲਿਕ ਪ੍ਰੋਪਰਟੀ ਬਣ ਜਾਂਦਾ ਹੈ। ਤੇ ਜਦੋਂ ਪਬਲਿਕ ਪ੍ਰੋਪਰਟੀ ਬਣ ਜਾਂਦਾ, ਉਹਦੇ ਵਿੱਚ ਕਈ ਚੰਗੇ ਆ ਜਾਂਦੇ ਨੇ, ਕਈ ਮਾੜੇ ਹੁੰਦੇ ਨੇ। ਕਈ ਚੰਗੇ ਤਰੀਕੇ ਨਾਲ ਬੋਲਦੇ ਨੇ, ਕਈ ਮਾੜੇ ਤਰੀਕੇ ਨਾਲ ਬੋਲਦੇ ਨੇ। ਕਈ ਚੰਗੇ ਤਰੀਕੇ ਨਾਲ ਇਸਤੇਮਾਲ ਕਰਦੇ ਨੇ, ਕਈ ਮਾੜੇ ਤਰੀਕੇ ਨਾਲ ਇਸਤੇਮਾਲ ਕਰਦੇ ਨੇ। ਫਿਰ ਫਰਕ ਤੇ ਤੈਨੂੰ ਪਤਾ ਫਿਰ ਵਾਜ਼ਿਆ ਹੀ ਹੈ ਕਿ ਕਦੀ ਕਦੀ ਦਿਲ ਬਰਦਾਸ਼ਤਾ ਵੀ ਹੋ ਜਾਂਦਾ ਬੰਦਾ, ਤੇ ਕਦੀ ਕਦੀ ਬਹੁਤ ਹਸੀਨ ਲੱਗਦਾ ਹੈ ਜ਼ਿੰਦਗੀ ਕਿ ਯਾਰ ਅੱਲਾ ਨੇ ਬੜਾ ਨਵਾਜ਼ਿਆ। ਔਰ ਅਲਹਮਦੁਲਿਲਾ ਅੱਲਾ ਨੇ ਨਵਾਜ਼ਿਆ, ਜ਼ਿਆਦਾਤਰ ਇਹੀ ਮਹਿਸੂਸ ਸ਼ੁਕਰ ਅਦਾ ਕਰੀਦਾ। ਫਿਰ ਕਈ ਜਗ੍ਹਾ ਤੇ ਫਿਰ ਐਸੀ ਚੀਜ਼ਾਂ, ਹਾਲਾਤ ਐਸੇ ਹੋ ਜਾਂਦੇ ਨੇ ਕਿ ਜਿੱਥੇ ਬੰਦੇ ਨੂੰ ਥੋੜਾ ਜਿਹਾ ਬੰਦਾ ਫੈਡਅਪ ਹੋ ਜਾਂਦਾ, ਲੇਕਿਨ ਫਿਰ ਵੀ ਸ਼ੁਕਰ ਅਲਹਮਦੁਲਿਲਾ ਕਿ ਬਹੁਤ ਅੱਛਾ ਹੈ। ਤੇ ਭਾਜੀ, ਜਦੋਂ ਤੁਸੀਂ ਕਬੱਡੀ ਸਟਾਰਟ ਕੀਤੀ ਤੇ ਉਦੋਂ ਆਪਣੀ ਫੈਮਿਲੀ ਨੇ ਆਪਾਂ ਨੂੰ ਕਿੰਨਾ ਸਪੋਰਟ ਕੀਤਾ? ਮੇਰੀ ਫੈਮਿਲੀ ਨੇ ਮੈਨੂੰ ਕੋਈ ਸਪੋਰਟ ਨਹੀਂ ਕੀਤਾ। ਮੇਰੀ ਫੈਮਿਲੀ ਤੈਨੂੰ ਕਿਉਂ ਦੱਸਿਆ ਕਿ ਮੇਰੀ ਫੈਮਿਲੀ ਸੀ ਇੱਕ ਪੀਰ ਘਰਾਣਾ ਸੀ। ਮੇਰੇ ਵਾਲਦ ਸਾਹਿਬ ਕਹਿੰਦੇ ਸੀ ਕਿ ਤੂੰ ਖੇਤੀਬਾੜੀ ਕਰ ਤੇ ਨਾਲ ਆਪਣਾ ਪੜ੍ਹਾਈ ਕਰ। ਲੇਕਿਨ ਉਹ ਬਸ ਜਦੋਂ ਗੇਮ, ਮੇਰੇ ਵਾਲਦ ਸਾਹਿਬ ਨੂੰ ਤਾਂ 2000 ਤਕਰੀਬਨ ਕੋਈ 14-15 'ਚ ਪਤਾ ਲੱਗਾ ਕਿ ਮੇਰਾ ਪੁੱਤਰ ਕਬੱਡੀ ਦਾ ਬੜਾ ਅੱਛਾ ਪਲੇਅਰ ਹੈ। ਉਸ ਤੋਂ ਪਹਿਲੇ ਤੇ ਅੱਜ ਤੱਕ ਮੇਰੇ ਵਾਲਦ ਸਾਹਿਬ ਨਾ ਕਿਸੇ ਮੈਚ ਤੇ ਗਏ, ਨਾ ਉਹਨਾਂ ਨੇ ਕਦੀ ਮੇਰਾ ਮੈਚ ਵੇਖਿਆ ਸੀ, ਨਾ ਉਹ ਕਦੀ ਕਿਤੇ ਮੈਨੂੰ ਮੈਚ ਤੇ ਮਿਲੇ। ਹੁੰਦਾ ਨਾ ਲੋਕੀ ਦੱਸਦੇ ਸਨ ਤੇ ਉਹਨਾਂ ਨੂੰ, ਲੇਕਿਨ ਉਹਨਾਂ ਨੇ ਕਦੀ ਅੱਜ ਤੱਕ ਮੇਰਾ ਕੋਈ ਮੈਚ ਨਹੀਂ ਵੇਖਿਆ ਜ਼ਿੰਦਗੀ ਪੂਰੀ ਦੇ ਵਿੱਚ। ਤੇ ਭਾਜੀ, ਮੈਂ ਤੁਹਾਡੀ ਇੱਕ ਵੀਡੀਓ ਵੇਖੀ ਸੀ ਤੇ ਉਹ 'ਚ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੇ ਪਹਿਲੇ ਰਿਸ਼ਤੇਦਾਰ ਕਹਿੰਦੇ ਸੀਗੇ ਕਿ ਤੂੰ ਇੱਦਾਂ ਦਾ, ਉਹ ਅੱਜ ਕੱਲ੍ਹ ਮੈਂ ਉਹਨਾਂ ਨੂੰ ਮੂੰਹ ਨਹੀਂ ਲਾਉਂਦਾ।
ਠੀਕ ਹੈ ਜੀ। ਨਹੀਂ ਹੋ ਕਿਤੇ ਤੂੰ Song ਸੁਣ ਲਿਆ ਹੋਣਾ, ਮੈਂ ਨਹੀਂ ਕਿਹਾ, ਚਲੋ ਕਿਉਂਕਿ ਮੇਰੇ ਜਿਹੜੇ ਰਿਸ਼ਤੇਦਾਰ ਨੇ, ਹਾਂਜੀ ਅੱਲਾ ਨੇ ਜ਼ਿੰਦਗੀ ਕਰੇ, ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ ਖਾਨਦਾਨ ਦੇ ਵਿੱਚ ਕਿ ਇਨਸਾਨ ਇੱਕ ਦੂਜੇ ਨਾਲ ਨਹੀਂ ਮਿਲ ਬੈਠਦਾ, ਜਾਂ ਕੁਛ ਐਸੇ ਹਾਲਾਤ ਅਨਾਸਰ ਐਸੀਆਂ ਚੀਜ਼ਾਂ ਹੋ ਜਾਂਦੀਆਂ ਰੋਨੁਮਾ। ਲੇਕਿਨ ਇਹ ਨਹੀਂ ਹੈ ਕਿ ਮੇਰੀ ਕਿਸੇ ਨਾਲ ਕੋਈ ਜ਼ਾਤਿਆਤੀ ਦੁਸ਼ਮਣੀ ਹੈ, ਨਾ ਮੈਂ ਕਿਸੇ ਨੂੰ ਜ਼ਾਤਿਆਤ ਤੇ ਗਿਣਦਾ ਵਾਂ, ਕਿਉਂਕਿ ਮੇਰਾ ਹਰ ਬੰਦੇ ਨਾਲ ਪਿਆਰ ਵੀ ਹੈ, ਹਰ ਬੰਦੇ ਨਾਲ ਮੇਰੀ ਮੁਹੱਬਤ ਵੀ ਹੈ, ਤੇ ਮੈਂ ਨਹੀਂ ਕਦੀ ਕਿਸੇ ਨਾਲ ਬੁਗਜ਼ ਨਹੀਂ ਰੱਖਿਆ। ਅੱਗੋਂ ਕੋਈ ਰੱਖਦਾ ਹੋਵੇ ਉਹ ਉਹਦੀ ਮਰਜ਼ੀ ਹੈ, ਲੇਕਿਨ ਮੈਂ ਨਹੀਂ ਰੱਖਦਾ। ਨਹੀਂ ਤੇ ਭਾਜੀ ਉਦੋਂ ਜਦੋਂ ਤੁਸੀਂ ਸਟਾਰਟ ਕੀਤੀ ਸੀ, ਉਦੋਂ ਆਪਣੇ ਰਿਸ਼ਤੇਦਾਰ ਆਪਾਂ ਨੂੰ ਕੀ ਕਹਿੰਦੇ ਸੀ? ਉਦੋਂ ਰਿਸ਼ਤੇਦਾਰ ਕਹਿੰਦੇ ਸੀ ਕਿ ਮੁੰਡਾ ਸਾਡਾ ਹੈ, ਤੇ ਕੋਣ ਵੀ ਕਹਿੰਦਾ ਨੇ ਕਿ ਮੁੰਡਾ ਸਾਡਾ ਹੈ। ਹਾਂ। ਤੇ ਭਾਜੀ ਇੱਕ ਬੰਦੇ ਨੂੰ ਕਬੱਡੀ ਸਟਾਰਟ ਕਰਨ ਵਾਸਤੇ, ਮਿਸਾਲ ਤੌਰ ਤੇ ਮੈਨੂੰ ਸ਼ੌਕ ਆ ਕਬੱਡੀ ਦਾ, ਤੇ ਮੈਨੂੰ ਉਹਦੇ ਵਾਸਤੇ ਕਿੰਨੀ ਮਿਹਨਤ ਕਰਨੀ ਚਾਹੀਦੀ? ਵੇਖ, ਮਿਹਨਤ ਜਿਹੜੀ ਹੈ ਉਹ ਕੋਈ ਕਿਸੇ ਦੀ ਮਿਰਾਸ ਨਹੀਂ ਹੈ। ਮਿਹਨਤ ਕੋਈ ਵੀ ਕਰੇ, ਜਿਹੜਾ ਵੀ ਕਰੇ, ਉਹਦਾ ਮਿਹਨਤ ਦਾ ਉਹਨੂੰ ਫਲ ਮਿਲਦਾ। ਹਾਂਜੀ ਲੇਕਿਨ ਲਾਜ਼ਮ ਨਹੀਂ ਹੈ ਕਿ ਹਰ ਬੰਦਾ ਮਿਹਨਤ ਇਹੀ ਸੋਚ ਕੇ ਕਰੇ ਕਿ ਮੈਂ ਇਹੀ ਕਰਨਾ। ਹੁਣ ਵੇਖੋ, ਮੈਂ ਜਦੋਂ ਮਿਹਨਤ ਕਰਦਾ ਸਾਂ, ਮੈਂ ਤੇ ਕ੍ਰਿਕਟ ਦਾ ਸ਼ੌਕ ਸੀ, ਹਾਂਜੀ ਤੇ ਕ੍ਰਿਕਟ ਦਾ ਸ਼ੌਕ ਵੀ ਬੜਾ ਅੱਛਾ ਸੀ ਮੈਨੂੰ, ਤੇ ਬੜਾ ਮੈਂ ਅੱਛਾ ਪਲੇਅਰ ਵੀ ਬਣ ਗਿਆ ਸੀ ਇਲਾਕੇ ਦੇ ਵਿੱਚ, ਲੋਕ ਜਾਣਦੇ ਵੀ ਸੀ, ਸਾਰਾ ਸਿਸਟਮ ਵੀ ਸੀ ਮੇਰਾ। ਲੇਕਿਨ ਜਦੋਂ ਮੈਂ ਮਿਹਨਤ ਜਿਮਨਾਸਟਿਕ ਦੀ ਕਰਦਾ ਸਾਂ, ਤੇ ਪਲੇਅਰ ਮੈਂ ਕਬੱਡੀ ਦਾ ਬਣ ਗਿਆ। ਸ਼ੌਕ ਮੈਨੂੰ ਕ੍ਰਿਕਟ ਦਾ ਸੀ। ਵੇਖੋ, ਨਹੀਂ ਤੇ ਫਿਰ ਅੱਲਾ ਨੇ ਤੁਹਾਡੀ ਵੰਡ ਰੱਖੀ ਹੁੰਦੀ ਹੈ ਕਿ ਤੁਹਾਨੂੰ ਉਹਨੇ ਕਿਹੜਾ ਤੁਹਾਡਾ ਮੁਸਤਕਬਲ ਸੋਚਿਆ, ਕਿਹੜੀ ਉਹਨੇ ਅੱਲਾ ਨੇ ਤੁਹਾਡੇ ਵਾਸਤੇ ਅੱਛੀ ਰਾਹ ਰੱਖੀ ਹੈ। ਸ਼ੁਕਰ ਅਲਹਮਦੁਲਿਲਾ। ਤੇ ਭਾਜੀ ਆਪਾਂ ਦਿਹਾੜੀ 'ਚ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਮਿਹਨਤ ਕਰਦੇ ਹੁੰਦੇ ਸੀ? ਮੈਂ ਹੁਣ ਵੀ ਕਰਦਾ ਅਲਹਮਦੁਲਿਲਾ। ਸੁਬਾਹ ਉੱਠਦਾ ਵਾਂ, ਤਕਰੀਬਨ 5 ਤੋਂ ਲੈ ਕੇ 7 ਵਜੇ ਤੱਕ ਮੈਂ ਜਿਮ ਕਰਨਾ ਹੁੰਦਾ। ਫਿਰ ਸ਼ਾਮੀ ਤਕਰੀਬਨ 5 ਤੋਂ ਲੈ ਕੇ 7 ਵਜੇ ਤੱਕ ਮੈਂ ਗਰਾਊਂਡ ਹੁੰਦਾ। ਤੇ ਭਾਜੀ ਅੱਜ ਕੱਲ੍ਹ ਦੇ ਹੁਣ ਤੱਕ ਜੋ ਅਸੀਂ ਦੇਖ ਰਹੇ ਆ ਰਹੇ, ਕਹਿੰਦੇ ਕਿ ਜਿਮ ਵਾਸਤੇ, ਕਬੱਡੀ ਵਾਸਤੇ ਨਾ ਜਿਮ ਬਹੁਤ ਲਾਜ਼ਮੀ ਆ। ਪ੍ਰੋਟੀਨ, ਠੀਕ ਹੈ, ਦੂਸਰਾ ਮੈਡੀਸਨ ਵਗੈਰਾ ਅੱਜ ਕੱਲ੍ਹ ਦੇ ਜਿਹੜੇ ਜਿੰਨੇ ਵੀ ਪਲੇਅਰ, ਮੈਂ ਨਾਮ ਨਹੀਂ ਲਵਾਂਗਾ, ਉਹ ਖਾ ਰਹੇ ਨੇ, ਉਹ ਆਪਣੀ ਬੋਡੀ ਵਗੈਰਾ ਬਣਾ ਰਹੇ ਨੇ। ਤੇ ਤੁਸੀਂ ਉਹਨਾਂ ਦੇ ਦੌਰ ਤੋਂ ਪਹਿਲੇ ਦੀ ਕਬੱਡੀ ਸਟਾਰਟ ਕੀਤੀ ਹੋਈ ਹੈ, ਇਹ ਕੀ ਇਹ ਪ੍ਰੋਟੀਨ ਮੈਡੀਸਨ ਖਾਣਾ ਲਾਜ਼ਮੀ ਹੈ? ਵੇਖੋ, ਪ੍ਰੋਟੀਨ ਲਾਜ਼ਮੀ ਹੈ, ਮੈਡੀਸਨ ਲਾਜ਼ਮੀ ਨਹੀਂ ਹੈ। ਪ੍ਰੋਟੀਨ ਦੇ ਵਿੱਚ ਤੁਸੀਂ ਜਿਵੇਂ ਆਂਡੇ ਹੈ, ਗੋਸ਼ਤ ਹੈ, ਦੁੱਧ ਹੈ, ਇਹ ਚੀਜ਼ਾਂ ਨੇ। ਲੇਕਿਨ ਮੈਡੀਸਨ ਤੇ ਉਹ ਲੋਕ ਇਸਤੇਮਾਲ ਕਰਦੇ ਜਿਹੜੇ ਸ਼ਾਰਟਕਟ ਕਰਨਾ ਚਾਹੁੰਦੇ ਨੇ। ਜਿਹੜੇ ਕੋਈ ਨਵੇਂ ਪਲੇਅਰ ਹੁਣ ਸਟਾਰਟ ਹੋਏ ਨੇ, ਉਹਨਾਂ ਦਾ ਜ਼ੇਨ ਇਹ ਹੈ ਕਿ ਅਸੀਂ ਅੱਜ ਸੋਈਏ ਤੇ ਕੱਲ ਨੂੰ ਪਲੇਅਰ ਬਣੇ ਹੋਈਏ, ਉਹ ਫਿਰ ਸ਼ਾਰਟਕਟ ਇਸਤੇਮਾਲ ਕਰਦੇ ਨੇ। ਲੇਕਿਨ ਉਹ ਸ਼ਾਰਟਕਟ ਮਾਰਨ ਦੇ ਤੁਹਾਨੂੰ ਪਤਾ ਕਿ ਬਹੁਤ ਸਾਰੇ ਗਲਤ ਨਤਾਇਜ ਨਿਕਲਦੇ ਨੇ ਉਹਦੇ ਵਿੱਚ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਮੈਂ ਕਹਿਣਾ ਨਹੀਂ ਚਾਹੁੰਦਾ, ਬਹੁਤ ਸਾਰੀਆਂ ਗਲਤ ਇਨਸਾਨ ਨੂੰ ਨਤੀਜੇ ਭੁਗਤਣੇ ਪੈਂਦੇ ਨੇ, ਭੁਗਤਦੇ ਵੀ ਨੇ ਲੋਕ, ਅਸੀਂ ਵੇਖੇ ਵੀ ਨੇ, ਸਾਰਾ ਜਾਣਦਾ ਇਹਨਾਂ ਚੀਜ਼ਾਂ ਨੂੰ। ਤੇ ਸ਼ਾਰਟਕਟ ਨਹੀਂ ਹੋਣਾ ਚਾਹੀਦਾ। ਤੁਸੀਂ ਵੇਖੋ, ਜਦੋਂ ਵੀ ਟ੍ਰੇਨਿੰਗ ਕਰੋ ਜਾਂ ਤੁਸੀਂ ਕਿਸੇ ਚੀਜ਼ ਦਾ ਅਹਿਦ ਕਰ ਲਓ, ਤੇ ਫਿਰ ਤੁਸੀਂ ਉਹਦੇ ਮੁਤਾਬਿਕ ਦੀ ਕੰਮ ਕਰੋ, ਟ੍ਰੇਨਿੰਗ ਕਰੋ, ਖੁਰਾਕ ਉਸ ਤਰ੍ਹਾਂ ਦੀ ਖਾਓ। ਜਿੱਥੇ ਲੋਕ 10 ਸਾਲ ਖੇਡਦੇ ਨੇ, ਤੁਸੀਂ 20 ਸਾਲ ਖੇਡੋਗੇ ਉੱਥੇ। ਤੇ ਜਦੋਂ ਤੁਸੀਂ ਸ਼ਾਰਟਕਟ ਇਸਤੇਮਾਲ ਕਰੋਗੇ, ਮੈਡੀਸਨ ਜਾਂ ਕੋਈ ਵੀ ਚੀਜ਼ ਇਸਤੇਮਾਲ ਕਰੋਗੇ, ਤੇ ਤੁਸੀਂ ਜਿੱਥੇ 4 ਸਾਲ ਖੇਡਦੇ ਹੋ, ਉਹਦੇ ਤੁਸੀਂ 2 ਸਾਲ ਖੇਡੋਗੇ ਜਾਂ ਸਾਲ ਖੇਡੋਗੇ ਬਸ। ਇਹ ਤਾਂ ਹੈ। ਤੇ ਭਾਜੀ ਤੁਸੀਂ ਪਾਕਿਸਤਾਨ ਦੇ ਵਿੱਚ ਕਿਹੜੇ ਕਲੱਬ ਨੂੰ ਖਰੀਦ ਪ੍ਰੈਜ਼ੈਂਟ ਕਰ ਰਹੇ ਹੋ? ਮੈਂ ਕਿਹੜੇ ਕਲੱਬ ਵੱਲੋਂ ਖੇਡਦਾ ਵਾਂ ਬਾਹਰ ਜਾ ਕੇ? ਇਹ ਬਾਹਰ ਵੀ ਤੇ ਪਾਕਿਸਤਾਨ ਦੇ ਵਿੱਚ? ਪਾਕਿਸਤਾਨ ਦੇ ਵਿੱਚ ਵੀ ਸਾਡਾ ਆਪਣਾ ਵੀ ਕਲੱਬ ਹੈ, ਸ਼ਾਨੇ ਪੰਜਾਬ ਕਬੱਡੀ ਕਲੱਬ ਹੈ ਸਾਹੀਵਾਲ ਦੇ ਵਿੱਚ। ਤੇ ਉਸ ਤੋਂ ਇਲਾਵਾ ਸਾਡਾ ਹੈ ਜਿਹੜਾ ਰਾਇਲ ਕਿੰਗ ਹੈ, ਉਹਦੇ ਵੱਲੋਂ ਮੈਂ ਖੇਡਦਾ ਵਾਂ, ਤੇ ਬਾਹਰ ਵੀ ਉਹਦੇ। ਤੇ ਭਾਜੀ ਆਪਣੇ ਅੱਜ ਕੱਲ੍ਹ ਜਿਹੜੇ ਕਬੱਡੀ ਦੇ ਪਲੇਅਰ ਆ, ਉਹਨਾਂ ਦਾ ਜ਼ਿਆਦਾਤਰ ਰੁਝਾਨ ਬਾਹਰ ਹੀ ਹੁੰਦਾ, ਕਿਉਂ ਕਹਿੰਦੇ ਕਿ ਬਾਹਰ ਪੈਸਾ ਬਹੁਤ, ਪਾਕਿਸਤਾਨ ਦੇ ਵਿੱਚ ਕਬੱਡੀ 'ਚ ਪੈਸਾ ਨਹੀਂ ਹੈਗਾ। ਲੇਕਿਨ ਵੇਖੋ, ਇਹ ਗਲਤ ਕਨਸੈਪਟ ਹੈ। ਹੁਣ ਅਸੀਂ ਲੋਕ ਹਾਂ, ਅਸੀਂ ਦੇਖੋ ਇੱਥੇ ਪਾਕਿਸਤਾਨ ਦੇ ਵਿੱਚ ਵੀ ਪੈਸੇ ਬਹੁਤ ਅੱਛੇ ਲੋਕ ਕਮਾਉਂਦੇ ਨੇ, ਔਰ ਬੜੇ ਪਲੇਅਰ ਅੱਛੇ ਸੌਖੇ ਨੇ ਅਲਹਮਦੁਲਿਲਾ। ਤੇ ਜਿਹੜੇ ਇਹ ਹੈ ਕਿ ਤੁਸੀਂ ਜਦੋਂ ਇੰਟਰਨੈਸ਼ਨਲ ਲੈਵਲ ਦਾ ਖੇਡਦੇ ਹੋ, ਤੇ ਇੰਟਰਨੈਸ਼ਨਲ ਤੇ ਤੁਹਾਡੀ ਇੱਕ ਪਹਿਚਾਣ ਬਣ ਜਾਂਦੀ ਹੈ ਅਲੱਗ, ਕਿ ਇਹ ਮੁੰਡਾ ਇੰਟਰਨੈਸ਼ਨਲ ਹੈ, ਜਾਂ ਇਹਨੇ ਪਾਕਿਸਤਾਨ ਨੂੰ ਬਾਹਰ ਜਾ ਕੇ ਰਿਪਰੈਜ਼ੈਂਟ ਕੀਤਾ ਹੈ। ਤੇ ਉਹਦੇ ਵਿੱਚ ਇਹ ਨਹੀਂ ਹੈ ਕਿ ਕੋਈ ਕਵੇ ਕਿ ਪੈਸਾ ਉੱਥੇ ਨਹੀਂ ਹੈ। ਮਿਹਨਤ ਜਿੱਥੇ ਵੀ ਕਰੇਗਾ ਤੈਨੂੰ ਪੈਸਾ ਉੱਥੇ ਹੀ ਅੱਲਾ ਦੇਗਾ। ਰਿਜ਼ਕ ਜਿਹੜੀ ਲਿਖਿਆ ਤੇਰਾ ਉੱਥੇ ਮਿਲ ਜਾਏਗਾ। ਹੁਣ ਜਿਹੜੇ ਬੰਦੇ ਬਾਹਰ ਨਹੀਂ ਜਾਂਦੇ, ਉਹ ਕੀ ਪੈਸੇ ਉਹਨਾਂ ਕੋਲ ਨਹੀਂ ਹੈ, ਜਾਂ ਉਹ ਪਲੇਅਰ ਖਾਂਦੇ ਨਹੀਂ, ਜਾਂ ਉਹਨਾਂ ਪਲੇਅਰਾਂ ਦਾ ਕੋਈ ਨਿਜ਼ਾਮ ਨਹੀਂ ਚੱਲਦਾ? ਸਾਰਾ ਕੁਝ ਚੱਲਦਾ। ਇੱਥੇ ਵੀ ਬਹੁਤ ਪੈਸਾ, ਉੱਥੇ ਵੀ ਬਹੁਤ ਪੈਸਾ, ਲੇਕਿਨ ਇਹ ਹੈ ਕਿ ਤੁਸੀਂ ਗੇਮ ਕਰੋ।
ਨਹੀਂ ਤੇ ਭਾਜੀ ਆਪਣੀ ਟੀਮ ਦੇ ਵਿੱਚ ਕੋਈ ਐਸੇ ਪਲੇਅਰ ਹੈ ਜਿਹੜੇ ਸਿਰਫ ਆਪਣੀ ਜ਼ਾਤ ਵਾਸਤੇ ਖੇਡਦੇ ਆ ਕਿ ਆਪਣੇ ਟੀਮ ਜਾਂ ਪਾਕਿਸਤਾਨ ਵਾਸਤੇ ਨਹੀਂ ਖੇਡਦੇ, ਆਪਣੀ ਜ਼ਾਤ ਵਾਸਤੇ ਖੇਡਦੇ? ਨਹੀਂ, ਐਸਾ ਕੋਈ ਪਲੇਅਰ ਨਹੀਂ ਹੈ। ਜਿਹੜਾ ਵੀ ਪਾਕਿਸਤਾਨ ਦਾ ਜਿਹਨੂੰ ਵੀ ਟੈਗ ਲੱਗਦਾ ਹੈ ਉਹ ਪਾਕਿਸਤਾਨ ਵਾਸਤੇ ਜਿਹੜਾ ਵੀ ਖੇਡਦਾ ਜਾਂ ਜਿਹੜਾ ਵੀ ਇੰਟਰਨੈਸ਼ਨਲ ਹੋ ਜਾਂਦਾ ਉਹ ਫਿਰ ਆਪਣੀ ਜ਼ਾਤ ਵਾਸਤੇ ਨਹੀਂ ਖੇਡਦਾ, ਉਹ ਫਿਰ ਪਾਕਿਸਤਾਨ ਵਾਸਤੇ ਖੇਡਦਾ। ਤੇ ਭਾਜੀ ਇੱਕ ਇੱਕ ਨਾ ਸਾਡੇ ਕੋਲ ਇੱਕ ਪਿੰਡ ਹੈ, ਉੱਥੇ ਮੈਚ ਹੁੰਦੇ, ਉੱਥੇ ਹਰ ਸਾਲ ਇੰਟਰਨੈਸ਼ਨਲ ਸਾਰੇ ਪਲੇਅਰ ਹੁੰਦੇ। ਇੱਕ ਪਲੇਅਰ ਮੈਂ ਉਹਦਾ ਨਾਮ ਨਹੀਂ ਲਵਾਂਗਾ, ਉਹ ਕਹਿੰਦੇ ਜੀ ਉਹਨੇ ਪੈਸੇ ਬਹੁਤ ਜ਼ਿਆਦਾ ਮੰਗ ਲਏ ਤਾਂ ਇਸ ਵਾਸਤੇ ਉਹ ਆਇਆ ਨਹੀਂ। ਤੇ ਉੱਥੇ ਉਹ ਇਹ ਤੁਹਾਡੀ ਆਪਣੀ ਹੁੰਦੀ ਡਿਮਾਂਡ ਕਿ ਮੈਂ ਇਸ ਮੈਚ ਦੇ ਇੰਨੇ ਪੈਸੇ ਲੈਣੇ? ਵੇਖੋ, ਮੈਂ ਤੇ ਅੱਜ ਤੱਕ ਨਹੀਂ ਪੈਸੇ ਕਿਸੇ ਕੋਲੋਂ ਮੰਗੇ, ਨਾ ਮੈਂ ਕਿਸੇ ਨਾਲ ਮੁੱਕ ਕੇ ਇੰਨੇ ਪੈਸੇ ਦੇਂਗਾ ਤੇ ਫੇਰ ਹੀ ਜਾਵਾਂਗਾ। ਇਹ ਔਨ ਦੀ ਰਿਕਾਰਡ ਮੈਂ ਕਹਿ ਰਿਹਾ ਕਿ ਤੂੰ ਕਿਸੇ ਪਲੇਅਰ को पूछ लो, ਕਿਸੇ ਮੇਲੇ ਜਾਂ ਕਿਸੇ ਵੀ ਮੈਚ ਵਾਲੇ ਔਨਰ ਨੂੰ ਪੁੱਛ ਲਓ, ਮੈਂ ਕਦੀ ਪੈਸੇ ਨਹੀਂ ਮੰਗੇ। ਮੈਂ ਹਮੇਸ਼ਾ ਇਹ ਕਹਿਣਾ ਕਿ ਮੇਰਾ ਟਾਈਮ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ ਕਿ ਟਾਈਮ ਮੈਨੇਜ ਕਰਨਾ, ਕਿਉਂਕਿ ਇੱਕ ਜਗ੍ਹਾ 'ਤੇ ਬੜੇ ਮੈਚ ਹੁੰਦੇ ਨੇ ਇੱਕ ਦਿਨ ਦੇ ਇੱਕ ਡੇਟ ਦੇ ਉੱਤੇ। ਸਿਰਫ ਮੈਂ ਕਿਸੇ ਨੂੰ ਟਾਈਮ ਦੇ ਦੇਵਾਂ ਤੇ ਫਿਰ ਮੈਂ ਪੈਸਿਆਂ ਦੀ ਡਿਮਾਂਡ ਨਹੀਂ ਕੀਤੀ। ਮੇਰਾ ਜਾਣਾ ਸਿਰਫ ਔਖਾ ਹੁੰਦਾ ਥੋੜ੍ਹਾ ਜਿਹਾ। ਉਹਦੇ ਰੀਜ਼ਨ ਇਹ ਵੀ ਨਹੀਂ ਕਿ ਕੁਛ ਲੋਕ ਇਹ ਸੋਚਣ ਕਿ ਖਰੇ ਪੈਸਿਆਂ ਦੀ ਵਜ੍ਹਾ ਤੋਂ ਨਹੀਂ ਜਾਣਗੇ। ਨਹੀਂ, ਕਈ ਜਗ੍ਹਾ 'ਤੇ ਮੇਰੀ ਇੱਕ ਆਦਤ ਹੋਰ ਵੀ ਹੈ ਕਿ ਮੈਂ ਇੱਕ ਵਾਰੀ ਜਿੰਦੇ ਨਾਲ ਯੈਸ ਬੋਲ ਦਿੱਤਾ ਜਾਂ ਹਾਂ ਕਰ ਦਿੱਤੀ ਤੇ ਫਿਰ ਮੈਂ ਉਹਦਾ ਹੀ ਖੇਡਣਾ, ਚਾਹੇ ਉਹ ਅੱਛਾ ਮੈਚ ਹੋਏ, ਚਾਹੇ ਉਹ ਬੁਰਾ ਮੈਚ ਹੋਏ, ਚਾਹੇ ਉਹ ਫਿਰ ਇਸ ਚੀਜ਼ ਦਾ ਲੋਕਾਂ ਨੂੰ ਪਤਾ ਵੀ ਲੱਗ ਗਿਆ। ਬਾਕੀ ਪਲੇਅਰਾਂ ਦੇ ਵਾਸਤੇ ਅਗਰ ਕੋਈ ਕਹਿੰਦਾ ਤੇ ਉਹ ਕਹਿੰਦੇ ਨੇ ਕਿ ਸ਼ਾਇਦ ਉਹਨੇ ਕਿਸੇ ਨੇ ਚੱਕਰ ਦੇ ਦਿੱਤਾ ਜਾਂ ਕੋਈ ਛੱਡ ਕੇ ਮੈਚ ਅੱਛੇ ਮੈਚ ਪੈਸਿਆਂ ਵਾਸਤੇ ਦੂਜੇ ਪਾਸੇ ਚਲਾ ਗਿਆ। ਲੇਕਿਨ ਮੇਰੇ ਬਾਰੇ ਪਲੇਅਰ ਵੀ ਕਹਿਣਗੇ ਤੇ ਲੋਕ ਵੀ ਕਹਿਣਗੇ ਹੀ ਕਿ ਇਸ ਬੰਦੇ ਦਾ ਸਿਰਫ ਟਾਈਮ ਮੈਨੇਜ ਔਖਾ ਹੈ, ਬਾਕੀ ਇਹਨੇ ਜਿਹਨੂੰ ਕਹਿ ਦਿੱਤਾ ਯੈਸ ਇਹਨੇ ਉਹੀ ਖੇਡਣਾ। ਤੇ ਭਾਜੀ ਕਬੱਡੀ ਆਪਣੀ ਪੰਜਾਬ ਦੀ ਸ਼ਾਨ ਹੈ, ਠੀਕ ਹੈ, ਤੇ ਹੁਣ ਉਹ ਕਬੱਡੀ ਜਿਹੜੀ ਅੱਜ ਤੋਂ 10 ਸਾਲ ਪਹਿਲੇ ਕਬੱਡੀ ਹੁੰਦੀ ਸੀ, ਠੀਕ ਹੈ, ਹਰ ਪਲੇਅਰ ਦਾ ਆਪਸ 'ਚ ਇਤਫਾਕ ਹੁੰਦਾ ਸੀ, ਹਰ ਚੀਜ਼ ਸੀ, ਉਹ ਚੀਜ਼ਾਂ ਅੱਜ ਕੱਲ੍ਹ ਬਿਲਕੁਲ ਖਤਮ ਹੁੰਦੀਆਂ ਜਾ ਰਹੀਆਂ। ਠੀਕ ਹੈ, ਇੱਕ ਅੱਜ ਦਿਨ ਅਸੀਂ ਵੇਖਦੇ ਹਾਂ ਜੀ ਆਹ ਪਲੇਅਰ ਬੈਨ ਹੋ ਗਿਆ ਜੀ, ਇਹਨੇ ਆਹ ਕਰਤਾ, ਉਹ ਚੀਜ਼ਾਂ ਖਤਮ ਕਿਉਂ ਹੋ ਰਹੀਆਂ? ਨਹੀਂ, ਉਹਦੀ ਵਜ੍ਹਾ ਇਹ ਹੈ ਕਿ ਤੁਸੀਂ ਨਾ ਕਬੱਡੀ ਨੂੰ ਵੇਖਦੇ ਹੋਣ ਪਏ ਜੇ, ਫੇਮਸ ਹੁਣ ਹੋਈ ਹੈ ਕਬੱਡੀ ਉਸ ਲੈਵਲ 'ਤੇ, ਜਿਸ ਲੈਵਲ 'ਤੇ ਤੁਸੀਂ ਉਹ ਵੇਖੀ ਹੋਣੀ ਹੈ ਉਦੋਂ ਤੁਹਾਡੇ ਅੱਖਾਂ ਅੱਗੇ ਕੁਝ ਚੀਜ਼ਾਂ ਨਹੀਂ ਆਈਆਂ ਹੋਣੀਆਂ। ਅਤੇ ਹੁਣ ਬੈਨ ਬੂਨ ਨਹੀਂ ਹੈ, ਕੋਈ ਵੀ ਕਿਸੇ ਕਿਸਮ ਦਾ ਨਹੀਂ। ਅਦਬ ਪਲੇਅਰ ਕਰਦੇ ਨੇ, ਅੱਜ ਵੀ ਲੋਕ ਉਸੇ ਤਰ੍ਹਾਂ ਹੀ ਅਦਬ ਕਰਦੇ ਨੇ ਜਿਸ ਤਰ੍ਹਾਂ ਉਦੋਂ ਕਰਦੇ ਸਨ। ਵੇਖੋ, ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਸੀਂ ਉਦੋਂ ਨਹੀਂ ਸੀ ਵੇਖਦੇ, ਹੁਣ ਤੁਸੀਂ ਵੀਡੀਓ 'ਚ ਵੇਖ ਲੈਂਦੇ ਹੋ। ਹੁਣ ਸੋਸ਼ਲ ਮੀਡੀਆ ਦਾ ਦੌਰ ਹੈ, ਹੁਣ ਹਰ ਬੰਦੇ ਦੇ ਮੋਬਾਈਲ 'ਚ ਮੀਡੀਆ ਹੈ, ਉਹ ਆਪਾਂ ਆਪ ਮੀਡੀਆ, ਅਤੇ ਉਹ ਫਿਰ ਹੁਣ ਇਸ ਵਾਸਤੇ ਥੋੜ੍ਹਾ ਜਿਹਾ ਲੱਗਦਾ, ਮਹਿਸੂਸ ਹੁੰਦਾ ਬੰਦੇ ਨੂੰ ਕਿ ਉਦੋਂ ਇੰਝ ਹੁੰਦਾ ਸੀ ਅਤੇ ਹੁਣ ਇੰਝ ਹੈ। ਲੇਕਿਨ 110% ਵੀ ਮੈਂ ਨਹੀਂ ਗੱਲ ਕਰ ਰਿਹਾ, ਲੇਕਿਨ ਤੁਹਾਡੀ ਗੱਲ ਕਿਸੇ ਹੱਦ ਤੱਕ ਠੀਕ ਵੀ ਹੈ। ਅਤੇ ਬਾਕੀ ਮੇਰੇ ਨਾਲ ਐਸਾ ਕੋਈ ਹਾਦਸਾ ਨਹੀਂ ਹਾਲੇ ਤੱਕ ਹੋਇਆ। ਅਤੇ ਭਾਅ ਜੀ ਤੁਹਾਨੂੰ ਖੇਲਦਿਆਂ ਨੂੰ 15 ਸਾਲ ਹੋ ਗਏ, ਅਲਹਮਦੁਲਿਲਾ, ਠੀਕ ਹੈ, ਮਾਸ਼ਾਅੱਲਾ। ਤੁਹਾਡੇ ਤੋਂ ਲੋਕ ਅੱਜ ਕੱਲ੍ਹ ਦੇ ਨੌਜਵਾਨ ਤੁਹਾਡੇ ਕੋਲੋਂ ਕਿਹੜੀ ਚੀਜ਼ ਦਾ ਮੈਸੇਜ ਲੈ ਰਹੇ ਨੇ, ਸਬਕ ਲੈ ਰਹੇ ਨੇ ਕਿ ਯਾਰ ਸਾਡਾ ਦੇਖੋ ਸੀਨੀਅਰ ਪਲੇਅਰ ਹੈ? ਵੇਖੋ, ਮੇਰੀ ਗੱਲ ਸੁਣੋ, ਮੈਂ ਨਾ ਇਹ ਕਹਿਣਾ ਕਿ ਮੈਂ ਅਗਰ ਕਬੱਡੀ ਦੇ ਵਿੱਚ ਕਿਸੇ ਨੇ ਕੋਈ ਸੁਧਾਰ ਲਿਆਂਦਾ ਤੇ ਮੈਂ ਅਲਹਮਦੁਲਿਲਾ ਪਲੇਅਰਾਂ ਨੂੰ ਕੋਈ 70% ਮੈਨੂੰ ਪਤਾ ਕਿ ਮੈਂ ਅਗਰ ਅੱਛਾ ਬਣਿਆ ਵਾਂ ਤੇ ਪਲੇਅਰਾਂ ਨੇ ਵੀ ਆਪਣੇ ਆਪ ਨੂੰ ਅੱਛਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਤੁਸੀਂ ਲਿਬਾਸ 'ਚ ਕਰ ਲਓ, ਗੱਲਬਾਤ 'ਚ ਕਰ ਲਓ, ਜਾਂ ਕਿਤੇ ਇੰਟਰਵਿਊਜ਼ 'ਤੇ ਕਰ ਲਓ, ਜਾਂ ਕਿਤੇ ਕੋਈ ਕਿਸੇ ਜਗ੍ਹਾ 'ਤੇ ਕੋਈ ਯੂਨੀਵਰਸਿਟੀਜ਼ ਕਾਲਜਿਸ ਦੇ ਵਿੱਚ ਤੁਸੀਂ ਜਾਣਾ, ਕਿਸੇ ਮੋਟੀਵੇਸ਼ਨਲ ਪਰਸਨ ਬਣ ਕੇ ਕਿਤੇ ਜਾਣਾ ਤੁਸੀਂ, ਤੇ ਇਹ ਚੀਜ਼ਾਂ ਵੇਖ ਲਓ। ਤੇ ਇਹਦੇ ਵਿੱਚ ਮੈਂ ਕਹਿੰਦਾ ਕਿ ਮੁੰਡਿਆਂ ਨੇ ਬਹੁਤ ਸਾਰਾ ਕੁਛ ਅਲਹਮਦੁਲਿਲਾ ਅੱਲਾ ਨੇ ਮੈਨੂੰ ਅਤਾ ਕੀਤਾ, ਮੈਂ ਅੱਗੇ ਸਰਵ ਕੀਤਾ ਕਰਦੇ ਪਏ। ਤੇ ਭਾਜੀ ਅੱਜ ਕੱਲ੍ਹ ਜਿਹੜੇ ਇਸ ਟਾਈਮ ਆਪਣੇ ਪਾਕਿਸਤਾਨ ਦੇ ਪੰਜਾਬ ਦੇ ਕਲੱਬ ਬਣੇ, ਕਿੱਦਾਂ ਵਾਪਟਾ ਹੋ ਗਿਆ, ਆਰਮੀ ਹੋ ਗਈ, ਇਹ ਉਹਨਾਂ ਇੱਕ ਪਲੇਅਰ ਦੀ ਜਿਹੜੀ ਮਿਹਨਤ ਹੁੰਦੀ ਆ ਉਹਨੂੰ ਉਹਦਾ ਸਿਲਾ ਦਿੰਦੇ ਨੇ? ਹਾਂ, ਬਿਲਕੁਲ ਦਿੰਦੇ ਨੇ। ਵੇਖੋ, ਡਿਪਾਰਟਮੈਂਟ ਤੁਹਾਨੂੰ ਜ਼ਿੰਦਗੀ ਸਿਕਿਉਰ ਕਰ ਸਕਦਾ, ਤੁਹਾਡਾ ਫਿਊਚਰ ਬਰਾਈਟ ਕਰ ਸਕਦਾ, ਫਿਊਚਰ ਤੁਹਾਡਾ ਬਣਾ ਸਕਦਾ, ਜਿਸ ਤਰ੍ਹਾਂ ਕਿ ਤੁਹਾਨੂੰ ਜੋਬ ਦੇ ਸਕਦਾ, ਤੁਹਾਨੂੰ ਜਿਸ ਤਰ੍ਹਾਂ ਤੁਹਾਡੀ ਐਕਸਪੈਂਸਿਵ ਜਾਂ ਹਲਕਾ ਫੁਲਕਾ ਹੁੰਦਾ ਉਹ ਦੇ ਸਕਦਾ। ਲੇਕਿਨ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਉਹਨੇ ਮਤਲਬ ਕਿ ਮੁਕੰਮਲ ਤੌਰ 'ਤੇ ਹੀ ਤੁਹਾਨੂੰ ਡਿਪਾਰਟਮੈਂਟ ਨਹੀਂ ਕਰ ਰਿਹਾ, ਪੁਸ਼ਅਪ ਨਹੀਂ ਕਰ ਰਿਹਾ। ਡਿਪਾਰਟਮੈਂਟ ਦੀ ਵਜ੍ਹਾ ਤੋਂ ਹੀ ਅਸੀਂ ਇੱਕ ਦੂਜੇ ਨੂੰ, ਕਿਉਂਕਿ ਅਸੀਂ ਹੁਣ ਬਾਹਰ ਖੇਲਣ ਜਾਂਦੇ ਹਾਂ ਡਿਪਾਰਟਮੈਂਟ ਦੀ ਵਜ੍ਹਾ ਤੋਂ, ਅਸੀਂ ਪਲੇਅਰ ਹਾਂ, ਅਸੀਂ ਕਿਸੇ ਡਿਪਾਰਟਮੈਂਟ ਦੇ ਹਾਂ ਅਤੇ ਸਾਨੂੰ ਲੋਕ ਮਤਲਬ ਕਿ ਜਾਣਦੇ ਨਹੀਂ ਉਸ ਡਿਪਾਰਟਮੈਂਟ ਦੀ ਵਜ੍ਹਾ ਤੋਂ। ਡਿਪਾਰਟਮੈਂਟ ਸਾਡੀ ਵਜ੍ਹਾ ਤੋਂ ਨਹੀਂ ਹੈ, ਅਸੀਂ ਡਿਪਾਰਟਮੈਂਟ ਦੀ ਵਜ੍ਹਾ ਤੋਂ। ਅਤੇ ਇਸੇ ਤਰ੍ਹਾਂ ਸਾਰੇ ਡਿਪਾਰਟਮੈਂਟ ਨੇ ਜਿੰਨੇ ਵੀ ਨੇ ਉਹਨਾਂ ਦੇ ਪਲੇਅਰ ਜਿਹੜੇ ਵੀ ਨੇ ਉਹਨੂੰ ਸਪੋਰਟ ਜਿੰਨਾ ਉਹਨਾਂ ਦਾ ਹੋ ਸਕਦਾ। ਬਾਕੀ ਜਿਹੜੀ ਸਪੋਰਟ ਹੁੰਦੀ ਹੈ ਉਹ ਜ਼ਰਾ ਜਿਹੜੀ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ
ਫਾਈਨੈਂਸ਼ੀਅਲੀ ਹਾਂਜੀ ਉਹ ਜਿਹੜੀ ਉਹ ਮਲਟੀਨੈਸ਼ਨਲ ਕੰਪਨੀਜ਼ ਹੁੰਦੀਆਂ ਨੇ ਉਹ ਵਿੱਚ ਇਨਵੋਲਵ ਹੋਣ ਤੇ ਮਤਲਬ ਤੁਹਾਡੇ ਫਾਈਨੈਂਸ਼ੀਅਲੀ ਵੀ ਸਟਰੋਂਗ ਹੋ ਸਕਦੇ ਹੋ। ਛੱਡ ਦੇ ਪੰਜਾਬ ਦੇ ਸਪਾਂਸਰ ਨੇ, ਠੀਕ ਹੈ, ਉਹ ਪੂਰੇ ਪੂਰੇ ਕਲੱਬ ਨੂੰ ਬਾਹਰ ਲੈ ਕੇ ਜਾਂਦੇ ਨੇ, ਉਹ ਟਰੈਕਟਰ ਗੱਡੀਆਂ ਹਰ ਚੀਜ਼ ਦੇ ਰਹੇ ਨੇ ਇਸ ਟਾਈਮ, ਤੇ ਉਹੀ ਸਪਾਂਸਰ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਹੈ? ਬਿਲਕੁਲ ਵੈਲਿਡ ਸਵਾਲ ਹੈ ਤੇਰਾ। ਇਹ ਤੇ ਹੁਣ ਸਾਡੇ ਕਿਹੜਾ ਪਾਕਿਸਤਾਨ 'ਚ ਕਿਸੇ ਕੋਲ ਪੈਸੇ ਦੀ ਕਮੀ ਹੈ। ਬੜੇ ਬੜੇ ਬਿਲੀਅਨੇਅਰ ਲੋਕ ਬੈਠੇ ਨੇ ਤੇ ਮਿਲੀਅਨ ਜਿਨ੍ਹਾਂ ਨੂੰ ਆਪਣੇ ਪੈਸੇ ਦਾ ਪਤਾ ਵੀ ਨਹੀਂ, ਤੇ ਉਹ ਬਸ ਥੋੜਾ ਜਿਹਾ ਨਾ ਉਹਨਾਂ ਤੱਕ ਅਪਰੋਚ, ਉਹਨਾਂ ਨੂੰ ਦੱਸਣਾ, ਥੋੜਾ ਜਿਹਾ ਮੋਟੀਵੇਟ ਕਰਨਾ ਹੈ। ਉਹਦੀ ਵਜ੍ਹਾ ਹੈ ਕਿ ਜਦੋਂ ਇਸ ਚੀਜ਼ ਦੇ ਵਿੱਚ ਇਨਵੋਲਵ ਹੋਣਗੇ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਗੇਮ 'ਚ ਕਿੰਨਾ ਮਤਲਬ ਕਿ ਹੈ, ਔਰ ਰਿਸਪੈਕਟ, ਇੱਜ਼ਤ, ਤੇ ਇਹਦਾ ਕਿੰਨੀ ਗੇਮ ਹਾਰਡ ਹੈ ਜਾਂ ਕਿੰਨੀ ਮਿਹਨਤ ਵਾਲੀ ਗੇਮ ਹੈ, ਤੇ ਫਿਰ ਲੋਕ ਇਨਵੋਲਵ ਹੁੰਦੇ ਨੇ। ਔਰ ਬਹੁਤ ਸਾਰੀ ਮਲਟੀਨੈਸ਼ਨਲ ਕੰਪਨੀਜ਼, ਹੁਣ ਤੁਹਾਨੂੰ ਪਤਾ ਨੈਸ਼ਨਲ ਹੋਈ ਹੈ ਸਾਡੇ 5 ਤਰੀਕ ਨੂੰ, ਤੇ ਸਾਰੀ ਮਲਟੀਨੈਸ਼ਨਲ ਬੈਂਕ ਕੰਪਨੀਆਂ ਜਿੰਨੀਆਂ ਵੀ ਸਾਰੀਆਂ ਹੋਈਆਂ ਸੀ ਵਿੱਚ ਇਨਵੋਲਵ ਸਨ, ਤੇ ਉਹਦੀ ਵਜ੍ਹਾ ਤੋਂ ਹੀ ਇਹ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ, ਔਰ ਆਹਿਸਤਾ ਆਹਿਸਤਾ ਹੁੰਦੀ ਜਾਣਗੇ ਇਨਸ਼ਾਅੱਲਾ। ਤੇ ਭਾਜੀ ਜਿੱਦਾਂ ਹੁਣ ਨਗਰਾਨਾ ਸਾਹਿਬ ਕੱਪ ਹੁੰਦਾ, ਉੱਥੇ ਜੀ ਹਰ ਦੂਸਰੇ ਪਲੇਅਰ ਨੂੰ ਮੋਟਰਸਾਈਕਲਾਂ ਦਿੱਤੀਆਂ ਜਾ ਰਹੀਆਂ ਹੁੰਦੀਆਂ, ਮੱਝਾਂ ਦਿੱਤੀਆਂ ਜਾ ਰਹੀਆਂ ਹੁੰਦੀਆਂ, ਇਹ ਜੀ ਇੱਕ ਪਲੇਅਰ ਵਾਸਤੇ ਲਾਜ਼ਮੀ ਹੈ ਉਹਦੀ ਮੋਟੀਵੇਸ਼ਨ ਵਾਸਤੇ? ਵੇਖੋ, ਪਲੇਅਰ ਜਦੋਂ ਖਾਏ ਪੀਏਗਾ ਨਹੀਂ ਤੇ ਉਹ ਕਿਵੇਂ ਟ੍ਰੇਨਿੰਗ ਕਰੇਗਾ ਜਾਂ ਉਹ ਕਿਸ ਤਰ੍ਹਾਂ ਪਰਫਾਰਮ ਕਰ ਸਕਦਾ? ਤੇ ਇਹਦੇ ਬਹੁਤ ਜ਼ਰੂਰੀ ਹੈ ਫਾਈਨੈਂਸ਼ਲੀ ਸਟਰੋਂਗ ਹੋਣਾ ਪਲੇਅਰ ਦਾ। ਜਿਹੜੇ ਬੰਦੇ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਭਾਜੀ ਅਸੀਂ ਤੁਹਾਨੂੰ ਦੇਖਦੇ ਹਾਂ, ਤੁਸੀਂ ਇੰਟਰਵਿਊ 'ਚ ਜਾਂਦੇ ਆ, ਸ਼ੋਆਂ 'ਚ ਜਾਂਦੇ ਹੋ, ਮਾਸ਼ਾਅੱਲਾ ਤੁਸੀਂ ਉਰਦੂ ਵੀ ਬੋਲਦੇ ਹੋ, ਇੰਗਲਿਸ਼ ਵੀ ਬੋਲਦੇ ਹੋ, ਕਹਿੰਦੇ ਨਾ ਜੈਸਾ ਦੇਸ਼ ਵੈਸਾ ਬੇਸ, ਤੁਸੀਂ ਮਾਹੌਲ ਦੇ ਨਾਲ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਹੋ। ਤੇ ਆਪਣੇ ਜਿਹੜੇ ਆਵਾਮ ਦਾ ਮਾਈਂਡਸੈਟ ਬਣਿਆ ਕਿ ਪੰਜਾਬੀ ਇੱਕ ਕਬੱਡੀ ਸਿਰਫ ਪੇਂਡੂ ਬੰਦਾ, ਮਾਤੜ ਬੰਦਾ, ਜਿਹੜਾ ਕੋਈ ਗੁੱਜਰ ਆ ਜਿਹਦੇ ਘਰ ਮੱਝਾਂ ਗਾਵਾਂ, ਉਹੀ ਖੇਡ ਸਕਦਾ, ਇਹ ਆਵਾਮ ਦੀ ਇੱਕ ਸੋਚ ਬਣੀ ਹੋਈ ਹੈ। ਮੈਂ ਗੁੱਜਰ ਤੇ ਨਹੀਂ ਹੈ, ਹਾਂਜੀ, ਮੈਂ ਤੇ ਅਲਹਮਦੁਲਿਲਾ ਸਾਡਾ ਪੀਰ ਘਰਾਨਾ ਇੱਕ ਅੱਛੇ ਫੈਮਿਲੀ ਦੇ ਬਿਲੋਂਗ, ਮੈਂ ਤਾਂ ਨਹੀਂ ਉਹ ਮਤਲਬ ਵੇਖੋ ਨਾ, ਲਾਜ਼ਮ ਥੋੜੀ ਹੈ ਕਿ ਕੋਈ ਇਹਦੇ ਵਿੱਚ ਕੋਈ ਸਪੈਸੀਫਿਕ ਇੱਕ ਕਾਸਟ ਜਾਂ ਕੋਈ ਇੱਕ ਕਿਸਮ ਦਾ ਬੰਦਾ ਖੇਡ ਸਕਦਾ ਨਹੀਂ ਹੈ। ਸ਼ਹਿਰਾਂ ਦੇ ਵਿੱਚ ਵੀ, ਲਾਹੌਰ ਸ਼ਹਿਰ ਦੇ ਵਿੱਚ ਇੰਨੇ ਮੈਚ ਹੁੰਦੇ ਨੇ, ਲਾਹੌਰ ਸ਼ਹਿਰ ਦੇ ਬੜੇ ਪਲੇਅਰ ਨੇ, ਠੀਕ ਹੈ। ਕੋਈ ਵੀ ਪਲੇਅਰ ਜਿਹੜਾ ਹੁਣ ਜਿਵੇਂ ਕੈਲੀਫੋਰਨੀਆ 'ਚ ਲੋਕ ਰਹਿੰਦੇ ਨੇ, USA ਦੇ ਕੈਨੇਡਾ ਦੇ ਵਿੱਚ ਰਹਿ ਕੇ ਕਬੱਡੀ ਖੇਡਦੇ ਨੇ, ਇੰਗਲੈਂਡ 'ਚ ਰਹਿ ਕੇ ਕਬੱਡੀ ਖੇਡਦੇ ਨੇ, ਨਿਊਜ਼ੀਲੈਂਡ ਔਰ ਆਸਟ੍ਰੇਲੀਆ, ਹਰ ਮੁਲਕ 'ਚ ਰਹਿ ਕੇ ਕਬੱਡੀ ਖੇਡਦੇ ਨੇ। ਇਸ ਤਰ੍ਹਾਂ ਪਾਕਿਸਤਾਨ ਉਹ ਹੁਣ ਥੋੜੀ ਪੇਂਡੂ ਨੇ। ਹਾਂ, ਇਹ ਕਹਿ ਸਕਦੇ ਕਿ ਤੁਹਾਡਾ ਬੈਕਗਰਾਊਂਡ ਪਿੰਡ ਨਾਲ ਰਲਦਾ ਹੋਏ, ਤੇ ਐਸਾ ਕੋਈ ਗੱਲ ਨਹੀਂ। ਹੁਣ ਇੱਥੇ ਸ਼ਹਿਰ ਦੇ ਵਿੱਚ ਵੀ ਅਕੈਡਮੀ ਸਾਡੇ ਕੋਲ ਹੈ ਲਾਹੌਰ ਦੇ ਵਿੱਚ, ਤੇ ਉਹਦੇ ਵਿੱਚ ਕੋਈ 50-60 ਮੁੰਡੇ ਨੇ, ਤੇ ਉਹ ਕੀ ਸਾਰੇ ਪਿੰਡੋਂ ਥੋੜੀ ਹੈ? ਨਹੀਂ ਭਾਜੀ, ਕਹਿੰਦੇ ਨਾ ਕਿ ਜਿਹਨੇ ਕਬੱਡੀ ਖੇਡਣੀ ਨਾ, ਉਹਨੇ ਆਪਣੇ ਘਰ ਬੁਰੀ ਮੱਝ ਬੰਨੀ ਹੋਵੇ। ਹਾਂ, ਮੱਝ ਤੇ ਬੰਨੀ, ਵੇਖੋ ਦੁੱਧ ਖਾਲਿਸ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ, ਤੁਹਾਡੇ ਵਾਸਤੇ ਮੱਖਣ ਹੋਣਾ, ਖਾਣਾ ਪੀਣਾ, ਤੁਹਾਡਾ ਜਿਹੜਾ ਮੀਟ ਸ਼ੀਟ, ਇਹ ਤੇ ਜ਼ਰੂਰੀ ਹੈ ਬਹੁਤ। ਤੇ ਭਾਜੀ ਤੁਸੀਂ ਅੱਜ ਕੱਲ੍ਹ ਸ਼ੋਆਂ 'ਚ ਜਾ ਰਹੇ ਹੋ, ਹਰ ਚੀਜ਼ ਕਰ ਰਹੇ ਹੋ, ਇਹ ਆਪਣੇ ਤੁਸੀਂ ਸ਼ੋਅ 'ਚ ਜਾਣ ਦਾ, ਇੰਟਰਵਿਊ ਦਾ ਕੋਈ ਚਾਰਜ ਵੀ ਕਰਦੇ ਹੋ ਜਾਂ? ਹਾਂਜੀ, ਚਾਰਜ ਮੈਂ ਬਿਲਕੁਲ ਚਾਰਜ ਕਰਨਾ ਵਾ। ਤੇ ਹਾਂ, ਇਹਦੇ ਪਿੱਛੇ ਰੀਜ਼ਨ? ਮੈਂ ਵੇਖੋ, ਇਹਦੇ ਪਿੱਛੇ ਰੀਜ਼ਨ ਇਹ ਹੈ ਕਿ ਮੇਰੀ ਵਾਲਦਾ ਰੀਸੈਂਟਲੀ ਡੈਥ ਹੋਈ ਹੈ, ਮੇਰੇ ਵਾਲਾ ਸਾਹਿਬ ਦੀ ਵੀ ਡੈਥ ਹੋ ਗਈ, ਮੇਰੇ ਭਾਈ ਦੀ ਵੀ ਡੈਥ ਹੋਈ ਹੈ, ਤੇ ਮੈਨੂੰ ਦੁਆਵਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਤੇ ਮੈਂ ਜਿੱਥੇ ਵੀ ਜਾਣਾ, ਮੈਂ ਉਹਨਾਂ ਨੂੰ ਸਿਰਫ ਇਹ ਕਹਿਣਾ ਕਿ ਮੈਨੂੰ ਦੁਆ ਦਿਆ ਕਰੋ। ਹਾਂ, ਤੇਰੇ ਕੋਲ ਆਇਆ, ਤੇਰੇ ਕੋਲ ਕਿੰਨੇ ਪੈਸੇ ਲਏ ਆ? ਕੋਈ ਨਹੀਂ ਨਾ ਲਏ? ਹਾਂਜੀ, ਬਸ ਇਸੇ ਤਰ੍ਹਾਂ ਮੈਂ ਦੁਆਵਾਂ ਲੈਣਾ। ਮੈਂ ਕਦੀ ਅਜੇ ਤੱਕ ਚਾਰਜ ਨਹੀਂ ਕੀਤੇ। ਕਈ ਲੋਕ ਚੈੱਕ ਦਿੰਦੇ ਨੇ, ਮੈਂ ਕਦੀ ਚੈੱਕ ਨਹੀਂ ਲਿਆ। ਉਹਨੇ ਸੁਣਦੇ ਹੋਣਗੇ ਉਹ ਲੋਕ ਵੀ ਜਿਨ੍ਹਾਂ ਦੇ ਮੈਂ ਚੈੱਕ ਵਾਪਸ ਕੀਤੇ ਨੇ। ਤੇ ਭਾਜੀ ਮਾਸ਼ਾਅੱਲਾ ਤੁਸੀਂ ਪਾਕਿਸਤਾਨੀ ਕਬੱਡੀ ਟੀਮ ਦੇ ਕਪਤਾਨ ਹੋ, ਰੱਬ ਨੇ ਤੁਹਾਨੂੰ ਇੱਜ਼ਤ ਦਿੱਤੀ, ਇੱਕ ਰੁਤਬਾ, ਤੇ ਆਪਣੇ 'ਚ ਉਹ ਅਣਖ, ਗਰੂਰ ਕਿਉਂ ਨਹੀਂ ਹੈ ਕਿ ਯਾਰ ਮੈਂ ਆਮ ਬੰਦੇ ਨੂੰ ਮੂੰਹ ਨਹੀਂ ਲਾਉਣਾ? ਜਾਂ ਨਹੀਂ, ਮੇਰੇ ਬਾਰੇ ਇਸ ਤਰ੍ਹਾਂ ਕੋਈ ਨਹੀਂ ਗੱਲ ਕਰੇਗਾ। ਹਾਂ, ਉਹ ਵੀ ਕਰੇਗਾ ਜਿਹੜਾ ਕੋਈ ਮੇਰੇ ਨਾਲ, ਜਿਹਨੂੰ ਸ਼ਾਇਦ ਕੋਈ ਖਾਰ ਹੋਏ। ਹਾਂ, ਨਹੀਂ ਖਾਰ ਵੀ ਨਹੀਂ ਮੈਂ ਕਹਿ ਸਕਦਾ। ਮੈਂ ਇਹ ਕਹਿੰਦਾ ਕਿ ਜਿਹਨੂੰ ਸ਼ਾਇਦ ਮੈਂ ਚੰਗਾ ਨਹੀਂ ਲੱਗਦਾ ਹੋਵਾਂਗਾ, ਮੈਂ ਇਹੀ ਕਹਿ ਸਕਦਾ ਕਿ ਜਿਹਨੂੰ ਮੈਂ ਚੰਗਾ ਨਹੀਂ ਲੱਗਦਾ ਹੋਵਾਂਗਾ, ਮੈਨੂੰ ਸਾਰੇ ਚੰਗੇ ਲੱਗਦੇ ਨੇ, ਤੇ ਇਸ ਵਾਸਤੇ ਕੋਈ ਸੋਚਦਾ ਹੋਏਗਾ। ਬਾਕੀ ਮੈਂ ਕਹਿੰਦਾ ਵਾਂ ਕਿ ਜਿਹੜੇ ਬੰਦੇ ਨੂੰ ਅੱਲਾ ਦੇ ਸਕਦਾ, ਉਹਦੇ ਕੋਲ ਐ ਵੀ ਉਸੇ ਤਰ੍ਹਾਂ ਸਕਦਾ। ਤੇ ਮੈਂ ਕਦੀ ਵੀ ਨਹੀਂ ਇਹ ਸੋਚਦਾ ਕਿ ਯਾਰ ਨਾ ਤੁਸੀਂ ਮਤਲਬ ਕਿ ਤੁਹਾਡੇ ਕੋਲ ਇੱਜ਼ਤ ਰੁਤਬਾ ਆ ਗਿਆ ਜਾਂ ਕੋਈ ਪੈਸਾ ਅੱਲਾ ਨੇ ਦੇ ਦਿੱਤਾ ਤੇ ਤੁਸੀਂ ਬੰਦਾ ਨਾ ਸਮਝੋ। ਮੇਰੇ ਅੱਜ ਵੀ ਜਿਹੜੇ
20 ਸਾਲ ਪੁਰਾਣੇ ਮੇਰੇ ਦੋਸਤ ਸਨ, ਮੇਰੇ ਕਲਾਸ ਫੈਲੋ, ਮੇਰੇ ਚੱਕ ਜਾ ਕੇ ਵੇਖ ਲਾ, ਅੱਜ ਵੀ ਮੇਰੇ ਉਹੀ ਬੇਲੀ ਨੇ। ਜਿਹੜੇ ਕੋਈ 10 ਸਾਲ ਮੇਰੇ ਨਾਲ ਰਲੇ ਨੇ ਉਹ ਵੀ ਅੱਜ ਵੀ ਉਹੀ ਨੇ। ਮੈਂ ਕਦੀ ਨਹੀਂ ਇਹਨਾਂ ਚੀਜ਼ਾਂ ਨੂੰ ਕੀਤਾ। ਮੇਰੇ ਨਾਲ ਸਾਰੇ ਅੱਛਾ ਬਿਹੇਵੀਅਰ ਕਰਦੇ ਨੇ, ਮੇਰੇ ਨਾਲ ਸਾਰੇ ਪਿਆਰ ਕਰਦੇ ਨੇ। ਮੈਂ ਕਦੀ ਕਿਸੇ ਬੰਦੇ ਨੂੰ, ਕੋਈ ਇੱਕ ਐਸਾ ਬੰਦਾ ਨਹੀਂ ਜਿਹੜੇ ਨਾਲ, ਕੋਈ ਇੱਕ ਪਰਸਨ ਵੀ ਨਹੀਂ ਹੋਣਾ ਐਸਾ। ਹਾਂ ਇਹ ਵੀ ਗੱਲ ਹੈ ਕਿ ਜਿਹੜੇ ਬੰਦੇ ਮੁਖਾਲਫਤ ਰੱਖਦੇ ਨੇ ਆਪਣੀ ਜ਼ਾਤ ਦੀ ਹੱਦ ਤੱਕ ਹੀ ਰੱਖਦੇ ਨੇ। ਮੈਨੂੰ ਤਾਂ ਉਹਨਾਂ ਦਾ ਪਤਾ ਵੀ ਨਹੀਂ ਕਿ ਕਿਹੜੇ ਕਿਹੜੇ ਬੰਦੇ ਮੁਖਾਲਫਤ ਰੱਖਦੇ ਨੇ। ਰੱਖਦੇ ਹੈ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ, ਤੁਹਾਡੀ ਗੱਲ ਠੀਕ ਹੈ, ਲੇਕਿਨ ਮੈਨੂੰ ਉਹਨਾਂ ਦਾ ਪਤਾ ਹੀ ਨਹੀਂ ਉਹ ਕਿਹੜੇ ਨੇ। ਲੇਕਿਨ ਉਹਨਾਂ ਦਾ ਵੀ ਅੱਲਾ ਭਲਾ ਕਰੇ। ਹਾਂ ਤੇ ਭਾਜੀ ਆਪਣਾ ਅਬਾਈ ਪਿੰਡ, ਦੂਸਰਾ ਆਪਣਾ ਅਬਾਈ ਪਿੰਡ ਸਾਹੀਵਾਲ ਹੈ, ਤੁਸੀਂ ਉਹ ਛੱਡ ਕੇ ਸ਼ਹਿਰ ਦੀ ਜ਼ਿੰਦਗੀ ਵੱਲ ਕਿਉਂ ਆਏ? ਸ਼ਹਿਰ ਦੀ ਨਾ ਜ਼ਿੰਦਗੀ, ਉਹ ਮਤਲਬ ਲਾਹੌਰ ਮੈਂ ਆ ਗਿਆ। ਹਾਂਜੀ ਲਾਹੌਰ ਆ ਗਏ। ਉਹ ਇੱਕ ਵਕਤ ਦੀ ਜ਼ਰੂਰਤ ਸੀ। ਉਹ ਇੱਕ ਮੇਰੀ ਮਤਲਬ ਕਿ ਜ਼ਾਤੀ ਜ਼ਿੰਦਗੀ ਵਾਸਤੇ ਉਹ ਬੜਾ ਇੱਕ ਅਹਿਮ ਪਹਿਲੂ ਸੀ। ਉੱਥੋਂ ਮੈਂ ਜਿੱਥੋਂ ਇੱਕ ਜ਼ਿੰਦਗੀ 'ਚ ਯੂ ਟਰਨ ਆਉਂਦਾ ਨਾ, ਉਹ ਲੈਣਾ ਜ਼ਰੂਰੀ ਸੀਗਾ। ਮੇਰੀ ਕੋਈ ਜ਼ਾਤੀ ਪਰਸਨਲ ਜਿਹੜੀਆਂ ਨੇ ਕੋਈ ਐਸੇ ਇਸ਼ੂਜ਼ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਮੈਨੂੰ ਸਾਹੀਵਾਲ ਛੱਡਣਾ ਪਿਆ। ਅਦਰਵਾਈਜ਼ ਸਾਹੀਵਾਲ ਮੋਸਟ ਬਿਊਟੀਫੁਲ ਐਂਡ ਮਾਈ ਮੋਸਟ ਫੇਵਰਟ ਸਿਟੀ। ਹਾਂਜੀ, ਕਿਉਂ ਉੱਥੋਂ ਹੀ ਮੈਨੂੰ ਸਾਰਾ ਅੱਲਾ ਨੇ ਨਵਾਜ਼ਿਆ। ਤੇ ਮਤਲਬ ਉੱਥੇ ਮੇਰਾ ਕੋਈ ਜ਼ਾਤੀ ਐਸਾ ਮਸਲੇ ਬਣੇ ਸਨ ਜਿਹਦੀ ਵਜ੍ਹਾ ਤੋਂ ਮੈਨੂੰ ਉੱਥੋਂ ਆਉਣਾ ਪਿਆ। ਮੈਂ ਲੜਾਈ ਝਗੜੇ ਵਾਲਾ ਬੰਦਾ ਨਹੀਂ ਹੈ, ਨਾ ਮੈਂ ਲੜਾਈ ਝਗੜਾ ਕਰਨਾ ਵਾ, ਨਾ ਮੇਰੀ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਆਰਗੂਮੈਂਟਸ। ਹਾਂ ਜਿਹੜੀ ਚੀਜ਼ ਨਹੀਂ ਅੱਛੀ ਲੱਗਦੀ ਉਹ ਮੈਂ ਇਹ ਕਹਿ ਸਕਦਾ ਕਿ ਮੈਂ ਉਹਨੂੰ ਮੂੰਹ 'ਤੇ ਕਹਿ ਸਕਦਾ। ਮੇਰੇ 'ਚ ਇੰਨੀ ਅਖਲਾਕੀ ਜ਼ਰੂਰਤ ਹੈ ਕਿ ਮੈਂ ਉਹਨੂੰ ਕਹਾਂ ਕਿ ਤੂੰ ਨਹੀਂ ਠੀਕ, ਹਾਂ, ਜਾਂ ਤੂੰ ਇਹ ਕੰਮ ਠੀਕ ਨਹੀਂ ਕੀਤਾ। ਬਾਕੀ ਇਸ ਤੋਂ ਇਲਾਵਾ ਸਾਹੀਵਾਲ ਛੱਡਣਾ ਮੇਰੇ ਲਈ ਵੀ ਬੜਾ ਔਖਾ ਹੈ। ਮੈਂ ਪਹਿਲੇ ਚਲੋ ਨਹੀਂ ਸਾਂ ਚਾਹੁੰਦਾ, ਹੁਣ ਤੁਹਾਨੂੰ ਪਤਾ ਕਿ ਵਾਲਦ ਸਾਹਿਬ ਵੀ ਨਹੀਂ, ਵਾਲਦਾ ਵੀ ਨਹੀਂ ਹੈ, ਭਾਈ ਦੀ ਵੀ ਡੈਥ ਹੋ ਗਈ ਹੈ। ਹੁਣ ਪਿਛਲਾ ਵੀ ਸੈਟਅਪ ਸਾਰਾ ਮੈਂ ਆਪ ਹੀ ਵੇਖਣਾ ਹੁੰਦਾ। ਤੇ ਮੈਂ ਹਫਤੇ 'ਚ ਕੋਈ 2-3 ਦਿਨ ਜੁਮਾ ਹਫਤਾ ਤਵਾਰ ਤਕਰੀਬਨ ਕੋਈ ਸਾਹੀਵਾਲ ਸੋਚਦਾ ਕਿ ਮੈਂ ਸਾਹੀਵਾਲ ਜਾਵਾਂ। ਤੇ ਭਾਜੀ ਆਪਣਾ ਆਸਟ੍ਰੇਲੀਆ ਦਾ ਜਾਂ ਕੈਨੇਡਾ ਦਾ ਕੋਈ ਐਸਾ ਐਕਸਪੀਰੀਅੰਸ ਤੁਸੀਂ ਬਾਅਦ ਜਾ ਖੇਲਦੇ ਹੋ ਕੋਈ ਕਿ ਸਾਡੀ ਆਵਾਮ ਵਾਸਤੇ ਕੋਈ ਇੰਪ੍ਰੈਸ਼ਨ ਹੋਵੇ, ਉਹ ਦੂਸਰਾ ਤੁਸੀਂ ਖੁਦ ਸਮਝੋ। ਮਤਲਬ ਕਿ ਤੁਸੀਂ ਕਹਿੰਦੇ ਹੋ ਕਿ ਕੋਈ ਐਸਾ ਵਾਕਿਆ ਜਿਹੜਾ ਕੋਈ ਇੰਸਪਾਇਰੇਸ਼ਨ ਹੋਵੇ ਬੱਚਿਆਂ ਵਾਸਤੇ। ਵੇਖੋ ਇੰਸਪਾਇਰੇਸ਼ਨ ਤੇ ਇਸੇ ਤਰ੍ਹਾਂ ਹੀ ਆ ਕਿ ਮੈਂ ਮਤਲਬ ਕਿ ਇੰਗਲੈਂਡ, ਕੈਨੇਡਾ, ਅਮਰੀਕਾ, ਹਰ ਜਗ੍ਹਾ ਤੇ ਆਸਟ੍ਰੇਲੀਆ ਖੇਡੇ ਆ ਤੇ ਮੇਰੇ ਸਾਰੇ ਮੈਚ ਅਲਹਮਦੁਲਿਲਾ ਇੱਕ ਯਾਦਗਾਰ ਹੈ। ਸਾਰਾ ਹੀ ਮਾਹੌਲ ਇੱਕ ਯਾਦਗਾਰ ਆ। ਵੇਖੋ ਅਗਰ ਮੈਂ ਇੱਕ ਗੱਲ ਕਰਾਂਗਾ, ਜਿਹੜੇ ਵੀ ਪਲੇਅਰ ਉੱਥੇ ਜਾਂਦੇ ਨੇ ਖੇਲਣ ਵਾਸਤੇ, ਮਤਲਬ ਉਹ ਆਪਣੀ ਇਸ ਤਰ੍ਹਾਂ ਦੀ ਸਾਖ ਬਣਾ ਕੇ ਆਉਣ ਕਿ ਆਉਣ ਵਾਲੇ ਕੋਈ 10-15 ਸਾਲ ਘੱਟੋ ਘੱਟ ਵੀ ਉਹ ਖੇਡਣ। ਔਰ ਮੈਂ ਨਾ ਇੱਕ ਤੁਹਾਨੂੰ ਹੋਰ ਵੀ ਗੱਲ ਦੱਸਦਾ ਕਿ ਮੈਂ ਪਲੇਅਰ ਉਹਨੂੰ ਹੀ ਮੰਨਣਾ ਵਾ ਜਿਹੜਾ ਕੋਈ ਘੱਟੋ ਘੱਟ ਵੀ 15 ਸਾਲ ਤੋਂ ਜ਼ਿਆਦਾ ਅਬਵ ਖੇਲੇ। ਇਹ ਨਹੀਂ ਕਿ 2-4-5 ਸਾਲ ਕਬੱਡੀ ਖੇਡੀ ਤੇ ਬਸ ਫਾਰਗ ਜੀ ਮੈਂ ਬਹੁਤ ਵੱਡਾ ਭਲਵਾਨ ਹੁੰਦਾ ਸਾਂ ਤੇ ਇੰਜ ਸਾਂ ਕੋਈ ਅੱਲਾ ਉਹਨਾਂ ਕੋਲ ਤੁਹਾਡੇ ਨਾਲ ਹੋ ਜਾਏ, ਕੋਈ ਐਸੀ ਇੰਜਰੀ ਨਾ ਹੋ ਜਾਏ, ਕੋਈ ਅੱਲਾ ਤਾਲਾ ਐਸੀ ਕੋਈ ਤੁਹਾਡੀ ਨਾ ਹੋ ਜਾਏ। ਤੇ ਅਗਰ ਤੁਹਾਨੂੰ ਅੱਲਾ ਨੇ ਹਿੰਮਤ ਦਿੱਤੀ ਹੈ, ਤਾਕਤ ਦਿੱਤੀ ਹੈ, ਤੁਸੀਂ ਗਲਤ ਚੀਜ਼ਾਂ ਤੋਂ ਅਵੋਇਡ ਕਰੋ ਤੇ ਤੁਸੀਂ ਆ ਕੇ ਆਪਣੀ ਗੇਮ ਨੂੰ ਧਿਆਨ ਦਿਓ, ਤੁਸੀਂ ਟ੍ਰੇਨਿੰਗ ਕਰੋ, ਖਾਣਾ ਪੀਣਾ ਅੱਛਾ ਕਰੋ, ਤੁਸੀਂ ਗਲਤ ਐਕਟੀਵਿਟੀਜ਼ ਦੇ ਵਿੱਚ ਨਾ ਪਾਓ ਤਾਂ ਤੁਸੀਂ ਭਾਵੇਂ 50 ਸਾਲ ਤੱਕ ਖੇਡਦੇ ਰਹੋ। ਬਹੁਤ ਸਾਰੇ ਐਸੇ ਪਲੇਅਰ ਨੇ ਸਾਡੇ ਕੋਲ ਨੇ ਜਿਹੜੇ ਨੀਅਰ ਟੂ 50 ਈਅਰਸ ਤੇ ਹਲੇ ਵੀ ਪਲੇ ਕਰਦੇ ਨੇ ਗਰਾਊਂਡ ਦੇ ਵਿੱਚ। ਭਾਜੀ ਕਬੱਡੀ ਦੀ ਕੋਈ ਲਾਈਫ ਨਹੀਂ ਹੈ। ਨਹੀਂ, ਇਹ ਨਹੀਂ ਹੈ ਕਿ ਕੋਈ ਮਤਲਬ ਕਿ ਹਦੂਦ ਅਰਬਾ ਨਹੀਂ ਹੈ ਕਿ ਇੱਥੋਂ ਤੱਕ ਖੇਡ ਸਕਣਾ ਤੇ ਇੱਥੋਂ ਤੱਕ ਨਹੀਂ ਖੇਡ ਸਕਦਾ। ਜਦੋਂ ਤੱਕ ਤੂੰ ਫਿੱਟ ਆ ਤੂੰ ਖੇਡੀ ਜਾ। ਤੇ ਭਾਜੀ ਅੱਜ ਕੱਲ੍ਹ ਅਸੀਂ ਤੁਹਾਨੂੰ ਦੇਖ ਰਹੇ ਹੁੰਦੇ, ਤੁਸੀਂ ਛੰਡਾਂ ਵਾਲੀ ਕਬੱਡੀ ਵੀ ਖੇਡਦੇ ਹੋ। ਮੈਂ ਸਾਰੀਆਂ ਖੇਡਦਾ। ਤੇ ਭਾਜੀ ਦਾਇਰੇ ਵਾਲੀ ਤੇ ਛੰਡਾਂ ਵਾਲੀ ਕਬੱਡੀ, ਇਹਨਾਂ 'ਚ ਜ਼ਿਆਦਾ ਤੁਸੀਂ ਅੱਜ ਕੱਲ੍ਹ ਕੀ ਖੇਡ ਰਹੇ ਹੋ? ਮੈਂ ਹੁਣ ਤੁਹਾਨੂੰ ਪਤਾ ਕੈਨੇਡਾ ਤੋਂ ਰੀਸੈਂਟਲੀ ਸੀਜ਼ਨ ਖੇਲ ਕੇ ਆਇਆ। ਪਾਕਿਸਤਾਨ ਦੇ ਵਿੱਚੋਂ ਨੈਸ਼ਨਲ ਹੋਈ ਸਾਡੀ, ਉਹ ਵੀ ਖੇਡੀ ਹੈ। ਫਿਰ ਹੁਣ ਤੁਹਾਨੂੰ ਪਤਾ ਕਿ ਬਾਕੀ ਜਿਹੜੇ ਮੈਚ ਨੇ ਉਹ ਵੀ ਖੇਡਣੇ ਪੈਂਦੇ ਨੇ ਕਿਉਂਕਿ ਬਹੁਤ ਸਾਰੇ ਐਸੇ ਦੋਸਤ ਅਹਿਬਾਬ, ਕੋਈ ਐਸੇ ਸਿਫਾਰਿਸ਼ਾਂ ਹੁੰਦੀਆਂ ਨੇ, ਕੋਈ ਐਸੇ ਮੂੰਹ ਹੁੰਦੇ ਨੇ ਜਿਹੜੇ ਰੱਖਣੇ ਪੈਂਦੇ ਨੇ। ਫਿਰ ਸਾਰੀ ਕਬੱਡੀ ਚਲਾਉਣੀ ਪੈਂਦੀ ਹੈ, ਸਾਰਾ ਨਿਜ਼ਾਮ ਚਲਾਉਣਾ ਪੈਂਦਾ ਹੈ, ਡਿਪਾਰਟਮੈਂਟਲ ਵੀ, ਇੰਟਰਨੈਸ਼ਨਲ ਵੀ, ਨੈਸ਼ਨਲ ਵੀ, ਪਾਕਿਸਤਾਨ ਦਾ ਵੀ, ਸਾਰਾ ਉਹ ਫਿਰ ਖੇਡਣਾ ਪੈਂਦਾ। ਸਾਰਾ ਜਿਸ ਤਰ੍ਹਾਂ ਦੀ ਕੋਈ ਕਹੇ ਉਸੇ ਤਰ੍ਹਾਂ ਦੀ ਕਬੱਡੀ ਉਹਦੇ ਵਾਸਤੇ ਖੇਡਣੀ ਪੈਂਦੀ। ਤੇ ਭਾਜੀ ਤੁਸੀਂ ਮੰਨਦੇ ਹੋ ਕਿ ਛੰਡਾਂ ਵਾਲੀ ਕਬੱਡੀ ਜਦੋਂ ਤੁਸੀਂ ਖੇਲਦੇ ਹੋ, ਜਿਹੜੀ ਆਪਣੀ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਕਹਿ ਰਹੇ ਸੀ ਸੋਚ ਰਹੇ ਆ ਕਬੱਡੀ ਖੇਲਣ ਦਾ, ਉਹ ਦੇਖ ਕੇ ਉਹਨਾਂ ਦਾ ਮਾਈਂਡ ਡਿਵਾਈਡ ਨਹੀਂ ਹੁੰਦਾ?
ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਚੰਡਾ ਵਾਲੀ ਕਬੱਡੀ ਤੇ ਫ੍ਰੀ ਸਟਾਈਲ ਕਬੱਡੀ ਅਸੀਂ ਕਹਿੰਦੇ ਹਾਂ, ਹਾਂਜੀ ਉਸ ਕਬੱਡੀ ਤੇ ਬਹੁਤ ਸਾਰੀ ਦੁਨੀਆ ਹੁੰਦੀ ਹੈ। ਅੱਛਾ ਇਹ ਹੁਣ ਵੀ ਮੈਂ ਮੈਚ ਖੇਲ ਕੇ ਇੱਕ ਆਇਆ ਵਾ, DH 7 ਦੇ ਵਿੱਚ ਹੋਇਆ ਹਾਂਜੀ ਮੈਚ, ਕਿ 8 ਦੇ ਵਿੱਚ ਸੀ। ਇਹ ਹੁਣ ਉੱਥੋਂ ਹੀ ਆ ਕੇ ਸਿੱਧਾ ਤੇਰੇ ਕੋਲ ਆਇਆ ਅੱਛਾ ਵਾਂ। ਇੱਥੋਂ ਬਾਅਦ ਮੈਂ ਇੱਕ ਹੁਣ ਜਾਣਾ ਬਰਥਡੇ ਤੇ, ਵੱਡੇ ਤੇ ਹਾਂਜੀ ਤੇ ਉਹ ਉੱਥੇ ਹੁਣ ਬੇਬਹਾ ਦੁਨੀਆ ਸੀ, ਬਹੁਤ ਸਾਰੇ ਮੁੰਡੇ ਸਨ ਜਿਹੜੇ ਚਾਹੁੰਦੇ ਸਨ ਅਸੀਂ ਖੇਡਣਾ। ਇਹ ਕਬੱਡੀ ਕੋਈ ਐਸਾ ਨਹੀਂ ਹੈ ਕੋਈ ਬੰਦਾ ਕਿ ਡਰ ਜਾਏ, ਤੇ ਇਹ ਤੇ ਹੈ ਹੀ ਮਤਲਬ ਦਲੇਰਾਂ ਦੀ ਗੇਮ ਆ। ਤੇ ਇਹ ਚੰਡਾ ਮੁੱਕੇ ਘਸੁੰਨੇ ਇਹਨਾਂ ਚੀਜ਼ਾਂ ਤੋਂ ਡਰਨ ਵਾਲੇ ਬੰਦੇ ਨਹੀਂ ਕਬੱਡੀ ਖੇਡ ਸਕਦੇ। ਇਸੇ ਲਈ ਤੇ ਤੁਹਾਨੂੰ ਪਤਾ ਹਜ਼ਾਰਾਂ 'ਚ ਕੋਈ ਚੰਦ ਕੁ ਪਲੇਅਰ ਹੁੰਦੇ ਨੇ। ਹੁੰਦੇ ਹਾਂਜੀ ਉਹਦੀ ਵਜ੍ਹਾ ਹੀ ਇਹ ਹੈ ਕਿ ਬਹੁਤ ਸਾਰੇ ਪਲੇਅਰ ਜਿਹੜੇ ਨੇ ਉਹ ਆਪਣੀ ਜਿਸਮ ਨੂੰ ਆਪਣੀ ਬਾਡੀ ਨੂੰ ਤਕਲੀਫ ਦੇਣਾ ਹੀ ਨਹੀਂ ਚਾਹੁੰਦੇ, ਤੋ ਇਸੇ ਵਾਸਤੇ ਕਬੱਡੀ ਖੇਡ ਨਹੀਂ ਸਕਦੇ। ਨਹੀਂ ਤੇ ਹਾਂ। ਤੇ ਭਾਜੀ ਜੇ ਮੈਂ ਤੁਹਾਡੇ ਕੋਲ ਪੁੱਛਾਂ ਕਿ ਤੁਸੀਂ ਆਪਣੇ ਨਿਆਣਿਆਂ ਨੂੰ ਇਸ ਚੀਜ਼ ਵੱਲ ਕਬੱਡੀ ਵੱਲ ਤੁਸੀਂ ਲੈ ਕੇ ਆਉਂਗੇ? ਹਾਂ, ਮੈਂ ਲੈ ਕੇ ਆਵਾਂਗਾ ਇਨਸ਼ਾਅੱਲਾ, ਅਲਹਮਦੁਲਿਲਾ। ਅੱਲਾ ਨੇ ਦਿੱਤੇ ਤੇ ਮੈਂ ਲਾਜ਼ਮੀ ਲੈ ਕੇ ਆਵਾਂਗਾ, ਔਰ ਅੱਲਾ ਨੇ ਚਾਹਿਆ ਤੇ ਮੈਂ ਜਦੋਂ ਮੇਰੇ ਬੱਚੇ ਹੋਣਗੇ ਮੈਂ ਉਹਨਾਂ ਨੂੰ ਇਸ ਕੰਮ 'ਚ ਲਾਜ਼ਮੀ ਪਾਵਾਂਗਾ। ਤੇ ਭਾਜੀ ਸ਼ਾਇਦ ਤੁਹਾਨੂੰ ਮੇਰਾ ਸਵਾਲ ਨਾ ਚੰਗਾ ਲੱਗੇ, ਤੁਸੀਂ ਜਵਾਬ ਹੀ ਨਾ ਦਿਓ। ਇਹ ਜਿੰਨੇ ਵੀ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਆ, ਉਹਨਾਂ ਦੀ ਸ਼ਾਦੀਆਂ ਲੇਟ ਕਿਉਂ ਹੁੰਦੀਆਂ? ਮੈਂ ਤੇਰੀ ਗੱਲ ਦਾ ਜਵਾਬ ਹੀ ਦਾਂਗਾ ਮੈਂ ਤੇਰੇ ਨਾਲ। ਉਹਦੀ ਰੀਜ਼ਨ ਇਹ ਹੈ ਕਿ ਵੇਖੋ, ਜਦੋਂ ਇੰਟਰਨੈਸ਼ਨਲ ਪਲੇਅਰ ਬਣ ਜਾਂਦਾ ਨਾ, ਫਿਰ ਉਹਦੇ ਵਾਸਤੇ ਹੁਣ ਪਾਕਿਸਤਾਨ 'ਚ ਆਇਆ, ਕਦੀ ਕਿਸੇ ਮੁਲਕ ਖੇਡਣ ਚਲਾ ਗਿਆ, ਕਦੀ ਕਿਤੇ ਖੇਡਣ ਚਲਾ ਗਿਆ, ਪਾਕਿਸਤਾਨ ਦੇ ਵਿੱਚ ਖੇਡਦਾ ਰਿਹਾ, ਔਰ ਬਹੁਤ ਸਾਰੀ ਸੈਟਲਮੈਂਟ ਹੋਣ ਲੱਗਿਆ, ਬੰਦੇ ਦਾ ਟਾਈਮ ਲੱਗਦਾ, ਫਿਰ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਟਾਈਮ ਕਿਸ ਤਰ੍ਹਾਂ ਗੁਜ਼ਰ ਗਿਆ। ਤੇ ਉਹ ਇਸ ਵਾਸਤੇ ਕੋਈ ਸ਼ਾਦੀ ਜ਼ਿਆਦਾ ਲੇਟ ਨਹੀਂ ਹੁੰਦੀ। ਪਲੇਅਰ ਬੰਦੇ ਹੁੰਦੇ ਨੇ, ਉਹਨਾਂ ਦੀ ਤਕਰੀਬਨ ਲੇਟ ਹੀ ਹੋਣੀ ਚਾਹੀਦੀ। ਤੇ ਭਾਜੀ ਇਸ ਚੀਜ਼ ਦੇ ਵਿੱਚ ਉਸਤਾਦ ਦਾ ਹੋਣਾ ਕਿੰਨਾ ਕੁ ਜ਼ਰੂਰੀ ਹੈ? ਵੇਖੋ, ਮਾਂ ਦਾ ਬੇਟੇ ਲਈ ਹੋਣਾ ਕਿੰਨਾ ਜ਼ਰੂਰੀ ਹੈ, ਉਨਾ ਹੀ ਜ਼ਰੂਰੀ ਹੈ ਉਸਤਾਦ ਦਾ ਵੀ ਗੇਮ 'ਚ ਹੋਣਾ। ਤੇ ਭਾਜੀ ਆਪਣਾ ਕੋਈ ਐਸਾ ਕੋਈ ਇੰਪ੍ਰੈਸ਼ਨ, ਐਸਾ ਕੋਈ ਉਸਤਾਦ ਜਿਹਨੂੰ ਤੁਸੀਂ ਦੇਖ ਕੇ ਸਿੱਖਿਆ ਹੋਵੇ ਕਿ ਤੁਹਾਨੂੰ ਹਲੇ ਵੀ ਅੱਜ ਵੀ ਯਾਦ ਤੁਹਾਡੇ ਨਾਲ ਹੋਵੇ? ਹਾਂ, ਮੇਰੇ ਉਸਤਾਦ ਸ਼ਾਹ ਮੇਰੇ ਨਾਲ, ਉਹਨਾਂ ਨੂੰ ਮੈਂ ਵੇਖ ਕੇ ਸਿੱਖਿਆ, ਅੱਜ ਵੀ ਮੇਰੇ ਨਾਲ। ਤੇ ਭਾਜੀ ਆਪਾਂ ਗਾਂ ਹਾਂ, ਇੱਕ ਮੇਰਾ ਨਾ ਮਤਲਬ ਹੈ, ਜਦੋਂ ਮੇਰੇ ਕੈਨੇਡਾ ਸੱਟ ਲੱਗੀ ਪਿਛਲੇ ਸਾਲ, ਜੁਆਇੰਟ ਡਿਸਲੋਕੇਟ ਹੋਇਆ ਸੀ, ਤੇ ਇੱਕ ਬੰਦੇ ਦਾ ਮੈਂ ਬੜਾ ਸ਼ੁਕਰੀਆ ਅਦਾ ਕਰਾਂਗਾ, ਤੇ ਉਹਦਾ ਮੈਂ ਉਹ ਅੱਲਾਹ ਤਾਲਾ ਉਹਨੂੰ ਜ਼ਿੰਦਗੀ ਵੀ ਦੇ, ਸਿਹਤ ਵੀ ਦੇ। ਜਿੱਡਾ ਉਹ ਵੱਡਾ ਪਲੇਅਰ ਹੋਇਆ, ਉਹ ਉਸ ਤੋਂ ਵੱਡਾ ਇਨਸਾਨ ਹੈ, ਉਸ ਤੋਂ ਅੱਛਾ ਇਨਸਾਨ ਹੈ। ਉਹਨੂੰ ਗਾਮਾ ਹਸਲਪੁਰੀਆ ਕਹਿੰਦੇ ਨੇ, ਤੇ ਮਤਲਬ ਕਿ ਉਹ ਕੈਨੇਡਾ ਦੇ ਵਿੱਚ ਹੀ ਰਹਿੰਦਾ। ਤੇ ਜੋ ਮੇਰੇ ਸੱਟ ਲੱਗੀ ਹੈ, ਉਹ ਬੰਦਾ ਮੇਰੇ ਨਾਲ ਸੀ, ਮੇਰੀਆਂ ਅੱਖਾਂ ਖੁੱਲੀਆਂ ਉਦੋਂ ਵੀ ਮੇਰੇ ਨਾਲ ਸੀ, ਸੱਟ ਲੱਗੀ 'ਚ ਅੱਖਾਂ ਮੇਰੀਆਂ ਬੰਦ ਹੋਈਆਂ ਉਦੋਂ ਵੀ ਮੇਰੇ ਸਾਹਮਣੇ ਸੀ, ਮੈਂ ਰਾਤ ਹਸਪੀਟਲ ਦੇ ਵਿੱਚ ਸਾਂ ਉਦੋਂ ਵੀ ਮੇਰੇ ਨਾਲ ਸੀ, ਮੈਂ ਸਵੇਰ ਹਸਪੀਟਲੋਂ ਨਿਕਲਿਆ ਉਦੋਂ ਵੀ ਮੇਰੇ ਨਾਲ ਸੀ, ਜਹਾਜ਼ ਦੇ ਵਿੱਚ ਬਿਠਾ ਕੇ ਉਹ ਬੰਦਾ ਗਿਆ। ਤੇ ਵੇਖੋ, ਐਸੇ ਪਰਸਨ ਬਹੁਤ ਘੱਟ ਹੁੰਦੇ ਨੇ, ਬਹੁਤ ਸਾਰੇ ਅੱਲਾਹ ਤਾਲਾ ਉਹਨਾਂ ਦੀ ਸਿਹਤ ਤੇ ਜ਼ਿੰਦਗੀ ਦੇ। ਔਰ ਪਾਕਿਸਤਾਨ ਦੇ ਵਿੱਚ ਬਹੁਤ ਤਗੜਾ ਪਲੇਅਰ ਹੋਇਆ, ਬਾਹਰ ਦੁਨੀਆ 'ਚ ਵੀ ਉਹਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ, ਬਾਹਰ ਲੋਕ ਉਹਨੂੰ ਪਿਆਰ ਕਰਦੇ ਨੇ, ਉਹਨੂੰ ਜਾਣਦੇ ਨੇ ਕਿ ਗਾਮਾ ਪਲੇਅਰ ਹੋਇਆ ਹੈ, ਠੀਕ ਹੈ। ਤੇ ਉਹ ਮਤਲਬ ਕਿ ਬੜਾ ਅੱਛਾ ਇਨਸਾਨ, ਅੱਲਾਹ ਤਾਲਾ ਉਹਦੀ ਸਿਹਤ ਜ਼ਿੰਦਗੀ ਤੰਦਰੁਸਤੀ ਕਰੇ। ਮੈਂ ਉਹਦੇ ਤੋਂ ਵੇਖ ਕੇ ਬੜਾ ਕੁਝ ਸਿੱਖਿਆ। ਦੇਖੋ, ਪਲੇਅਰ ਹੋਣਾ ਕੋਈ ਅੱਛੀ ਵੱਡੀ ਗੱਲ ਹੈ, ਲੇਕਿਨ ਇਨਸਾਨ ਹੋਣਾ ਵੀ ਬੜੀ ਅੱਛੀ ਜ਼ਰੂਰੀ ਗੱਲ ਹੈ। ਕਿਸੇ ਦਾ ਦਰਦ ਸਮਝਣਾ, ਕਿਸੇ ਨੂੰ ਮਹਿਸੂਸ ਕਰਨਾ, ਉਹ ਵੀ ਬੜੀ ਵੱਡੀ ਗੱਲ ਹੈ। ਤੇ ਉਹ ਉਸ ਬੰਦੇ ਤੋਂ ਮੈਂ ਸਿੱਖਿਆ ਕਿ ਯਾਰ ਨਾ, ਅਗਰ ਤੁਸੀਂ ਹੌਸਲਾ ਨਾ ਹਾਰੋ ਤੇ ਤੁਸੀਂ ਕਦੀ ਹਾਰ ਨਹੀਂ ਸਕਦੇ। ਤੇ ਭਾਜੀ ਆਪਣੇ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਜਿਹੜੇ ਪਲੇਅਰ ਆ, ਇਹਨਾਂ ਦੀ ਆਪਸ 'ਚ ਨਹੀਂ ਲੱਗਦੀ ਕਿਉਂ? ਕਿਉਂਕਿ ਇਹ ਤੇ ਇੱਕ ਨੈਚੁਰਲੀ ਤੌਰ ਤੇ ਨਾ, ਵੇਖੋ, ਹਰ ਬੰਦਾ ਜਿੱਤ ਲਈ ਕੋਸ਼ਿਸ਼ ਕਰਦਾ, ਤੇ ਉਹ ਚਾਹੇ ਚੜ੍ਹਦੇ ਆਪਣੇ ਲਈ ਕਰਦੇ ਨੇ, ਲੈਂਦੇ ਆਪਣੇ ਲਈ ਕਰਦਾ। ਤੇ ਭਾਜੀ ਉਹਨਾਂ ਦੇ ਪਲੇਅਰ ਅੱਛੇ ਆ ਆਪਣੇ, ਇਹ ਤੁਹਾਨੂੰ ਜਵਾਬ ਦੇਣਾ ਪੈਣਾ। ਮੈਂ ਜਵਾਬ ਦਿਆਂਗਾ, ਕਿਉਂ ਨਹੀਂ ਹੈ। ਉਹਨਾਂ ਦੇ ਜ਼ਿਆਦਾ ਅੱਛੇ ਸਨ, ਲੇਕਿਨ ਹੁਣ ਅਲਹਮਦੁਲਿਲਾ ਸਾਡੇ ਵੀ ਅੱਛੇ ਨੇ। ਉਹਦੀ ਰੀਜ਼ਨ ਇਹ ਹੈ ਕਿ ਅਸੀਂ ਉਹ ਲੋਕ ਹਾਂ ਜਿਹੜੇ ਹੁਣ ਨੈਕ ਟੂ ਨੈਟ ਉਹਨਾਂ ਨਾਲ ਖੇਡਦੇ ਆ ਰਹੇ ਨੇ। ਹੁਣ ਹਰ ਮੁਲਕ ਦੇ ਵਿੱਚ ਉਹਨਾਂ ਨਾਲ ਹੀ ਪੈਂਦਾ, ਮੈਚ ਪੈਂਦੇ ਨੇ, ਉਹਨਾਂ ਦੇ ਕਲੱਬ ਹੁੰਦੇ ਨੇ, ਤੇ ਸਾਲ 'ਚ 3 4 5 ਟੂਰ ਹੁੰਦੇ ਨੇ ਮੁੰਡਿਆਂ ਦੇ ਬਾਹਰ। ਉਹ ਫਿਰ ਜਿਵੇਂ ਦੇ ਉੱਥੇ ਖੇਡਦੇ ਨੇ, ਉਹਨਾਂ ਨੂੰ ਸਮਝਦੇ ਨੇ, ਉਸੇ ਤਰ੍ਹਾਂ ਹੀ ਫਿਰ ਉਹ ਉਹਨਾਂ ਨੂੰ ਪਰਫਾਰਮ ਕਰਦੇ ਨੇ, ਉਹ ਵੀ ਮੁੰਡੇ ਵੀ। ਤੇ ਤਕਰੀਬਨ ਅਲਹਮਦੁਲਿਲਾ ਹੁਣ ਤੇ ਸੇਮ ਹੋਇਆ ਪਿਆ ਸਾਰਾ ਕੁਛ। ਬਾਹਰ ਦੀ ਕਬੱਡੀ ਨੂੰ ਰੈਫਰ ਕਰੋਗੇ ਜਾਂ ਪਾਕਿਸਤਾਨੀ ਕਬੱਡੀ ਨੂੰ? ਰੈਫਰ ਮਤਲਬ ਕਿ ਤੁਹਾਨੂੰ ਜ਼ਿਆਦਾ ਚੰਗੀ ਕਿਹੜੀ ਲੱਗਦੀ ਹੈ? ਵੇਖੋ, ਪਾਕਿਸਤਾਨ ਦੀ ਤੇ ਬੈਸਟ ਆ ਨਾ, ਤੇ ਬਾਹਰ ਦੀ ਵੀ ਅੱਛੀ ਆ। ਉਹਦੀ ਰੀਜ਼ਨ ਇਹ ਹੈ ਕਿ ਬਾਹਰੋਂ ਅਸੀਂ ਰਿਜ਼ਕ ਕਮਾਉਂਦੇ ਹਾਂ, ਉੱਥੇ ਖੇਲਦੇ ਹਾਂ, ਉੱਥੇ ਲੋਕ ਵੇਖਦੇ ਨੇ, ਸਾਨੂੰ ਸਾਡੀ ਮਿਹਨਤ ਦਾ ਫਲ ਮਿਲਦਾ। ਤੇ ਪਾਕਿਸਤਾਨ 'ਚ ਵੀ ਅਸੀਂ ਡਿਪਾਰਟਮੈਂਟ ਦੇ ਵਿੱਚ ਵੀ ਹਾਂ, ਪਾਕਿਸਤਾਨ ਦੇ ਵਿੱਚ ਲੋਕ ਪਿਆਰ ਵੀ ਕਰਦੇ ਨੇ। ਪਾਕਿਸਤਾਨ ਨੇ ਸਾਨੂੰ ਇੱਜ਼ਤ, ਨਾਮ, ਸ਼ੋਹਰਤ
ਹਰ ਚੀਜ਼ ਦਿੱਤੀ ਹੈ। ਫਿਰ ਪਾਕਿਸਤਾਨ ਦੀ ਅੱਛੀ ਹੈ ਤੇ ਬਹੁਤ ਅੱਛੀ ਹੈ, ਤੇ ਜਿਹੜੀ ਬਾਹਰ ਦੀ ਹੈ ਉਹ ਸਾਡਾ ਇੱਕ ਰਿਜ਼ਕ ਦਾ ਜ਼ਰੀਆ, ਉਹ ਵੀ ਬਹੁਤ ਅੱਛੀ ਹੈ। ਤੇ ਭਾਜੀ ਅੱਜ ਕੱਲ ਇੱਕ ਪਾਕਿਸਤਾਨ ਦਾ ਬਹੁਤ ਵੱਡਾ ਪਲੇਅਰ, ਮੈਂ ਉਹਦਾ ਨਾਮ ਲਵਾਂਗਾ, ਉਬੈਦੁੱਲਾ ਅੰਬੋ, ਖਰਾਜਪੂਤ। ਉਬੈਦੁੱਲਾ ਖਰਾਜਪੂਤ, ਹਾਂ ਠੀਕ ਹੈ, ਉਹਦੇ ਬਾਰੇ ਤੁਹਾਡੀ ਕੀ ਰਾਏ? ਬਹੁਤ ਅੱਛਾ ਪਲੇਅਰ ਹੈ ਤੇ ਬੜਾ ਰਿਸਪੈਕਟਡ ਪਲੇਅਰ ਹੈ, ਇੱਜ਼ਤ ਇਹਤਰਾਮ ਵਾਲਾ ਪਲੇਅਰ। ਤੇ ਭਾਜੀ ਇਸ ਟਾਈਮ ਆਪਣੀ ਪਾਕਿਸਤਾਨੀ ਟੀਮ ਦੇ ਵਿੱਚ ਆਪਣਾ ਫੇਵਰਿਟ ਪਲੇਅਰ? ਸਾਰੇ ਮੇਰੇ ਫੇਵਰਟ ਨੇ, ਮੇਰੇ ਸਾਰੇ ਪਲੇਅਰ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ ਨੇ, ਤੇ ਸਾਰੇ ਪਲੇਅਰ ਮੇਰੇ ਵਾਸਤੇ ਫੇਵਰਟ ਨੇ। ਤੇ ਭਾਜੀ ਇਹ ਪਾਕਿਸਤਾਨੀ ਟੀਮ ਦੇ ਵਿੱਚ ਆਉਣ ਵਾਸਤੇ ਕੋਈ ਸਿਫਾਰਿਸ਼ ਵਗੈਰਾ ਚਾਹੀਦੀ ਹੁੰਦੀ ਹੈ ਜਾਂ ਸਿਰਫ? ਨਹੀਂ, ਇਹ ਕਬੱਡੀ ਹੈ, ਇਹਦੇ ਵਿੱਚ ਬਾਕੀ ਗੇਮਾਂ ਥੋੜੀ ਨੇ। ਇਹ ਕਬੱਡੀ ਹੈ, ਇਹਦੇ ਵਿੱਚ ਤੂੰ ਆਪਣੇ ਬਲਬੂਤੇ ਤੇ ਆ ਸਕਣਾ, ਆਪਣੇ ਪੱਟਾਂ ਦੇ ਜ਼ੋਰ ਤੇ ਆ ਸਕਦਾ, ਅਦਰਵਾਈਜ਼ ਨਹੀਂ ਤੂੰ ਆ ਸਕਦਾ। ਤੇ ਭਾਜੀ ਬਾਹਰ ਜਾਣ ਵਾਸਤੇ? ਤੇ ਜਿਹੜੇ ਬੰਦੇ ਸਿਫਾਰਸ਼ੀ ਹੁੰਦੇ ਨੇ ਉਹ ਫਿਰ ਤੁਹਾਨੂੰ ਸਾਰਿਆਂ ਨੂੰ ਨਜ਼ਰ ਹੀ ਆ ਜਾਂਦੇ ਨੇ ਕਿ ਇਹ ਸਿਫਾਰਸ਼ੀ ਨੇ, ਉਹ ਤੇ ਫਿਰ ਖੇਲ ਦੇ ਵਿੱਚ ਉਹਦਾ ਨਹੀਂ ਕੋਈ ਅਮਲ ਦਖਲ ਪੈਂਦਾ। ਨਹੀਂ ਜਾਂਦਾ। ਤੇ ਭਾਜੀ ਲਾਸਟ ਵਿੱਚ ਕੋਈ ਐਸਾ ਮੈਸੇਜ ਜਿਹੜੇ ਆਪਣੇ ਪੰਜਾਬੀ ਭਰਾ ਦੇਖਦੇ ਪਏ ਆ? ਮੈਂ ਸਾਰੇ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਆਪਣੇ ਜਿਹੜੇ ਮੁੰਡਿਆਂ ਨੂੰ, ਬੱਚਿਆਂ ਨੂੰ ਤੁਸੀਂ ਖਿਡਾਉਣਾ ਚਾਹੁੰਦੇ ਹੋ, ਉਹਨਾਂ ਬੱਚਿਆਂ ਨੂੰ ਥੋੜ੍ਹਾ ਜਿਹਾ ਮੋਬਾਈਲ ਯੂਜ਼ ਘੱਟ ਕਰਾਓ, ਕਿਉਂਕਿ ਜਦੋਂ ਸੁਬਾਹ ਉੱਠਣਗੇ ਨਹੀਂ ਫਿਰ ਟ੍ਰੇਨਿੰਗ ਨਹੀਂ ਕਰਨਗੇ, ਔਰ ਜਿਸ ਬੰਦੇ ਨੇ ਸੁਬਾਹ ਦੀ ਟ੍ਰੇਨਿੰਗ ਨਹੀਂ ਕਰਨੀ ਉਹ ਕਦੀ ਪਲੇਅਰ ਨਹੀਂ ਬਣ ਸਕਦਾ। ਹਾਂ, ਇਸ ਲਈ ਸੁਬਾਹ ਉੱਠਣ ਵਾਸਤੇ ਸ਼ਾਮੀ ਸੌਣਾ ਜਲਦੀ ਜ਼ਰੂਰੀ ਹੈ। ਤੇ ਜਦੋਂ ਤੁਸੀਂ ਮੋਬਾਈਲ ਇਸਤੇਮਾਲ ਕਰਦੇ ਹੋ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ 1-2 ਵਜੇ ਤੋਂ ਪਹਿਲੇ ਤੁਸੀਂ ਸੌਵੋ, ਤੇ ਜਦੋਂ 1-2 ਵਜੇ ਸੌਵੋਗੇ ਤਾਂ ਤੁਸੀਂ 5 ਵਜੇ ਕਿਵੇਂ ਉੱਠੋਗੇ? ਇਸ ਲਈ ਜਿਹੜਾ ਬੰਦਾ ਟਾਈਮਲੀ ਸੋਏਗਾ, ਟਾਈਮਲੀ ਉੱਠੇਗਾ, ਫਿਰ ਸਾਰੀ ਦਿਹਾੜੀ ਆਪਣਾ ਕੰਮ ਵੀ ਕਰੇਗਾ, ਐਕਟਿਵ ਵੀ ਰਹੇਗਾ, ਟ੍ਰੇਨਿੰਗ ਵੀ ਕਰੇਗਾ, ਪਲੇਅਰ ਵੀ ਅੱਲਾ ਨੂੰ ਅੱਛਾ ਬਣਾਏਗਾ। ਹਾਂਜੀ। ਤੇ ਭਾਜੀ ਮੈਂ ਇੱਕ ਸਵਾਲ ਨਾ ਹਰ ਬੰਦੇ ਕੋ ਲਾਜ਼ਮੀ ਪੁੱਛਦਾ ਹੁੰਦਾ, ਪੰਜਾਬ ਨੂੰ ਸੁਣ ਕੇ ਤੁਹਾਡੇ ਜ਼ਿਹਨ 'ਚ ਕੀ ਹੁੰਦਾ? ਮੁਹੱਬਤ, ਪਿਆਰ, ਅਹਿਸਾਸ, ਜਜ਼ਬਾਤ, ਰੂਹਾਨੀਅਤ, ਇੱਕ ਜਿਵੇਂ ਕਹਿ ਸਕਦੇ ਠੰਡਕ ਪੰਜਾਬ ਨੂੰ ਸੁਣ ਕੇ, ਚਾਹੇ ਉਹ ਲਹਿੰਦਾ ਹੋਵੇ ਚਾਹੇ ਚੜ੍ਹਦਾ ਹੋਵੇ। ਅੱਜ ਕੱਲ ਉਹ ਹਰ ਚੀਜ਼ ਮੌਜੂਦ ਹੈ ਪੰਜਾਬ 'ਚ? ਹੈ, ਲੇਕਿਨ ਵੇਖੋ ਐਡਵਾਂਸ ਹੋ ਗਿਆ ਹੈ। ਹਾਂਜੀ। ਐਡਵਾਂਸ ਹੋਣ ਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਤੁਸੀਂ ਕਹਿ ਸਕਦੇ ਹੋ, ਅਦਰਵਾਈਜ਼ ਮਤਲਬ ਕਿ ਪੰਜਾਬ 'ਚ ਇਹ ਨਹੀਂ ਹੈ ਕਿ ਕੋਈ ਚੀਜ਼ ਹੈ ਨਹੀਂ, ਸਾਰਾ ਕੁਛ ਹੀ ਹੈ। ਫਿਰ ਅਸੀਂ ਥੋੜ੍ਹੇ ਜਿਹੇ ਵੱਡੇ ਹੋ ਗਏ ਹਾਂ, ਹੁਣ ਜਿਹੜੇ ਸਾਡੇ ਛੋਟੇ ਹੋਣਗੇ, ਬੱਚੇ ਹੋਣਗੇ, ਪਿੰਡਾਂ ਪੁੰਡਾਂ ਦੇ, ਉਹਨਾਂ ਵਾਸਤੇ ਸਾਰਾ ਕੁਛ ਪੰਜਾਬ ਉਹੀ ਹੋਣਾ। ਤੇ ਫਿਰ ਉਹ ਜਦੋਂ ਉਹ ਸਾਡੀ ਜਗ੍ਹਾ ਤੇ ਆਉਣਗੇ ਉਹ ਵੀ ਕਹਿਣਗੇ ਯਾਰ ਹੁਣ ਉਹ ਨਹੀਂ ਰਿਹਾ ਪੰਜਾਬ ਦੇ ਵਿੱਚ ਕੁਛ। ਲੇਕਿਨ ਇਹ ਤੇ ਇਹ ਹੈ ਨਾ ਕਿ ਜਿਹੜੇ ਛੋਟੇ ਬੱਚੇ ਨੇ ਪਿੰਡਾਂ 'ਚ ਰਹਿੰਦੇ ਉਹਨਾਂ ਨੂੰ ਪੁੱਛ, ਪੰਜਾਬ ਉਹਨਾਂ ਕੋਲ ਹੈ। ਤੇ ਭਾਜੀ ਘਰ ਦੇ ਵਿੱਚ ਪੰਜਾਬੀ ਜਾਂ ਉਰਦੂ? ਸਾਰੀਆਂ ਹੀ। ਨਹੀਂ ਆਪਣੇ ਫਿਰ ਵੀ ਜਿਹੜੇ ਇਸ ਟਾਈਮ ਘਰ ਦੇ ਵਿੱਚ ਮੇਰੇ ਘਰ 'ਚ ਕੋਈ ਵੀ ਨਹੀਂ ਹੈਗਾ ਜਿਹਦਾ ਨਾਲ ਮੈਂ ਪੰਜਾਬੀ ਬੋਲਣੀ ਹੈ ਜਾਂ ਉਰਦੂ ਬੋਲਣਾ। ਮੇਰੇ ਸਾਰੇ ਮਤਲਬ ਇਸੇ ਤਰ੍ਹਾਂ ਹੀ ਹੈ, ਮੈਂ ਸਾਰਿਆਂ ਨਾਲ ਹੀ ਪੰਜਾਬੀ ਉਰਦੂ ਜਿਹੜਾ ਹੈ ਨਾ, ਮੇਰੇ ਯਾਰ ਬੇਲੀ ਨੇ ਬਾਹਰ, ਉਹਨਾਂ ਨਾਲ ਕੋਈ ਪੰਜਾਬੀ 'ਚ ਵੀ ਗੱਲ ਕਰਦਾ, ਕੋਈ ਉਰਦੂ 'ਚ ਵੀ ਗੱਲ ਕਰਦਾ, ਜ਼ਿਆਦਾਤਰ ਮੈਂ ਪੰਜਾਬੀ 'ਚ ਹੀ ਕਰਦਾ ਰਹਿੰਦਾ।